ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਉਹਨਾਂ ਦੇ ਨਾਲ ਆਪਾਂ ਖਬਰਾਂ ਸਾਂਝੀਆਂ ਕਰਾਂਗੇ। ਸੁਸ਼ੀਲ ਦਸਾਂਝ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਕਰ ਦੋਸਤੋ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡੇ ਰੂਬਰੂ ਆ। ਖਬਰਾਂ ਦੇ ਬੁਲੇਟਿਨ ਤੁਸੀਂ ਰੂਟੀਨ 'ਚ ਸੁਣਦੇ ਹੋ, ਪਰ ਖਬਰ ਤੇ ਨਜ਼ਰ 'ਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਕੁਝ ਹੋਰ ਵਿਸਥਾਰ ਨਾਲ ਤੇ ਕੁਝ ਲੁਕੀਆਂ ਹੋਈਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ। ਸਾਡਾ ਆਪਣੀ ਦ੍ਰਿਸ਼ਟੀ ਦੇ ਮੁਤਾਬਕ, ਸਾਡੇ ਨਜ਼ਰੀਏ ਦੇ ਮੁਤਾਬਕ ਭਾਰਤੀ ਸਿਆਸਤ ਤੇ ਸਮਾਜ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹਦੇ ਤੇ ਅਸੀਂ ਆਪਣੀ ਟਿੱਪਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਹਾਡੇ ਵਿਚਾਰਾਂ ਦਾ ਵੀ ਸਤਿਕਾਰ ਹੈ। ਤੁਸੀਂ ਕਦੇ ਵੀ ਸਾਡੇ ਨਾਲ ਆਫ ਦੀ ਏਅਰ ਵੀ ਗੱਲ ਕਰ ਸਕਦੇ ਹੋ ਤੇ ਉਂਝ ਵੀ। ਤੇ ਅੱਜ ਦੀ ਗੱਲਬਾਤ ਸਾਡੀ ਜਿਹੜੀ ਰਹੇਗੀ ਉਹਦੇ 'ਚ ਵਿਸ਼ੇਸ਼ ਤੌਰ ਦੇ ਉੱਤੇ ਸਿਆਸੀ ਘਟਨਾ ਚੱਕਰ ਬੜੀ ਤੇਜ਼ੀ ਦੇ ਨਾਲ ਜਿਹੜਾ ਵਾਪਰ ਰਿਹਾ ਭਾਰਤ ਦੇ ਵਿੱਚ ਤੇ ਉਹਦਾ ਅਸਰ ਪੰਜਾਬ ਤੇ ਵੀ ਹੈ। ਖਾਸ ਤੌਰ ਤੇ ਆਮ ਆਦਮੀ ਪਾਰਟੀ ਜਿਹਨੇ ਇੱਕ ਸੁਪਨਾ ਦਿੱਤਾ ਸੀ ਭਾਰਤੀ ਲੋਕਾਂ ਨੂੰ, ਇੱਕ ਬਦਲਵੇਂ ਪ੍ਰਬੰਧ ਦਾ, ਉਸ ਸੁਪਨੇ ਦਾ ਕੀ ਬਣਿਆ ਤੇ ਉਹਦਾ ਪੰਜਾਬ ਤੇ ਕੀ ਅਸਰ ਹੈ। ਸੋ ਬਹੁਤਾ ਕੇਂਦਰ 'ਚ ਅੱਜ ਦੀ ਚਰਚਾ 'ਚ ਹੀ ਰਹੇਗਾ। ਨਾਲ ਨਾਲ ਕੁਝ ਗੱਲਾਂ ਹੋਰ ਵੀ ਹੋਣਗੀਆਂ ਤੇ ਮੇਰੇ ਨਾਲ ਨੇ ਸਾਡੇ USA ਕੈਲੀਫੋਰਨੀਆ ਸਟੂਡੀਓ ਤੋਂ ਬਲਵਿੰਦਰ ਜੀ, ਤੇ ਗੱਲਬਾਤ ਦਾ ਸਿਲਸਿਲਾ ਵੀ ਬਲਵਿੰਦਰ ਜੀ ਸ਼ੁਰੂ ਕਰਨਗੇ ਜੀ। ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਸਰੋਤਿਆਂ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੰਗਰ ਤੋਂ, ਜਾਫੀ ਸਿੰਘ ਬੇਕਰਸਫੀਲਡ, ਸੁੱਖਾ ਸਿੰਘ ਵਾਈਸੀਲੀਆ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਤੇ ਅੱਜ ਦਾ ਸਾਡਾ ਖਬਰਾਂ ਦਾ ਪ੍ਰੋਗਰਾਮ ਹੈ ਜਿਹੜਾ ਇਹ ਅੱਜ ਸ਼ੁਰੂ ਕਰਦੇ ਹਾਂ। ਜਿਵੇਂ ਸੁਸ਼ੀਲ ਹੋਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਤੋਂ, ਸੁਸ਼ੀਲ ਜੀ ਜਿਵੇਂ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਆ, ਉਸ ਦੇ ਵਿੱਚ ਭਗਵੰਤ ਮਾਨ ਨੂੰ ਸੰਸਦੀ ਨੇਤਾ ਜਿਹੜਾ ਉਹਨਾਂ ਨੇ ਚੁਣਿਆ ਆ ਤੇ ਨਾਲ ਹੀ ਧਰਮਵੀਰ ਗਾਂਧੀ ਦੀ ਉੱਤੇ ਛਾਂਟੀ ਕਰ ਦਿੱਤੀ ਆ। ਤੇ ਪਰ ਪਾਰਟੀ ਦੇ ਵਿੱਚ ਤਾਂ ਹੈਗੇ ਆ, ਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਚੇਂਜ ਹੋ ਗਈ ਆ। ਇਹਦੇ ਬਾਰੇ ਆਪਣੀ ਤੁਹਾਡੀ ਕੀ ਰਾਏ ਆ? ਦੇਖੋ, ਆਮ ਆਦਮੀ ਪਾਰਟੀ ਦਾ ਜਿਹੜਾ ਤਾਜ਼ਾ ਘਟਨਾ ਚੱਕਰ ਹੈ ਕਿ ਹਰ ਬੰਦੇ ਨੂੰ, ਜਿਸ ਬੰਦੇ ਨੇ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਇੱਕ ਬਦਲ ਦੀ ਤਵੱਕੋ ਕੀਤੀ ਸੀ ਜੀ, ਇਹ ਉਸ ਆਦਮੀ ਨੂੰ ਨਿਰਾਸ਼ ਕਰਨ ਵਾਲਾ ਹੈ। ਖਾਸ ਤੌਰ ਦੇ ਉੱਤੇ ਬਾਕੀ ਘਟਨਾਵਾਂ ਤੇ ਵੀ ਆਪਾਂ ਜ਼ਿਕਰ ਕਰਾਂਗੇ। ਜਿਹੜੀ ਤਾਜ਼ਾ ਘਟਨਾ ਵਾਪਰੀ ਹੈ, ਕਿਸੇ ਵੀ ਜਮਹੂਰੀ ਪਾਰਟੀ ਦੇ ਵਿੱਚ ਭਾਵੇਂ ਦਿਖਾਵੇ ਲਈ ਸਹੀ, ਘੱਟੋ ਘੱਟ ਇੱਕ ਵਿਧੀ ਅਪਣਾਈ ਜਾਂਦੀ ਹੈ। ਉਹ ਵਿਧੀ ਇਹ ਹੁੰਦੀ ਹੈ ਕਿ ਤੁਸੀਂ ਬਾਈ ਦੀ ਵੇ, ਮੈਂ ਕਿਸੇ ਪਾਰਟੀ 'ਚ, ਭਾਰਤ ਦੀ ਜਿਹੜੀ ਰਾਜਨੀਤਿਕ ਵਿਵਸਥਾ ਹੈ ਉਹਦੇ ਵਿੱਚ ਮੈਂ ਗੱਲ ਕਰ ਰਿਹਾ, ਬਾਈ ਦੀ ਵੇ ਮੈਂ ਕਿਸੇ ਇੱਕ ਪਾਰਟੀ 'ਚ ਹਾਂ ਤੇ ਮੇਰੇ ਕੋਲ ਇੱਕ ਅਹੁਦਾ ਹੈ, ਮੈਂ ਜਿਹੜਾ ਕੰਮ ਕਰ ਰਿਹਾ ਉਹਦੇ ਤੋਂ ਸੰਤੁਸ਼ਟੀ ਨਹੀਂ ਹੈ ਮੇਰੀ ਲੀਡਰਸ਼ਿਪ ਨੂੰ, ਤਾਂ ਲੀਡਰਸ਼ਿਪ ਦਾ ਇਹ ਅਧਿਕਾਰ ਹੈ ਕਿ ਉਹ ਇੱਕ ਵਿਧੀ ਦੇ ਰਾਹੀਂ ਮੇਰੇ ਨਾਲ ਡਾਇਲੋਗ ਚਾਹਵੇ ਤੇ ਜੇ ਫਿਰ ਵੀ ਮੈਂ ਸੰਤੁਸ਼ਟ ਨਹੀਂ ਕਰ ਪਾਉਂਦਾ ਤੇ ਸਹਿਮਤੀ ਦੇ ਨਾਲ ਮੇਰਾ ਅਹੁਦਾ ਮੇਰੇ ਤੋਂ ਲੈ ਕੇ ਕਿਸੇ ਹੋਰ ਨੂੰ ਉਹ ਜ਼ਿੰਮੇਵਾਰੀ ਦੇ ਦਿੱਤੀ ਜਾਏ। ਇਹ ਇੱਕ ਪ੍ਰਕਿਰਿਆ ਹੈ। ਆਮ ਆਦਮੀ ਪਾਰਟੀ ਨੇ ਜਿਹੜਾ ਹੁਣੇ ਡਾਕਟਰ ਧਰਮਵੀਰ ਗਾਂਧੀ ਨੂੰ ਉਹਨਾਂ ਦੇ ਗਰੁੱਪ ਲੀਡਰ ਦੇ ਤੌਰ ਦੇ ਉੱਤੇ ਜਿਹੜੇ ਸੀਗੇ ਪਾਰਲੀਮੈਂਟ ਦੇ ਵਿੱਚ 4 MP ਹੈ, ਤੇ ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਵਿਧਾਨ ਸਭਾ ਜਾਂ ਲੋਕ ਸਭਾ 'ਚ ਹੁੰਦੀ ਹੈ, ਰਾਜ ਸਭਾ 'ਚ ਹੁੰਦੀ ਹੈ, ਤੇ ਉਹ ਪਾਰਟੀਆਂ ਆਪਣਾ ਗਰੁੱਪ ਲੀਡਰ ਚੁਣਦੀਆਂ ਪਹਿਲਾਂ ਹੀ। ਤੇ ਜਦੋਂ ਆਮ ਆਦਮੀ ਪਾਰਟੀ ਦੇ 4 MP ਜਿੱਤੇ, ਪੰਜਾਬ 'ਚ ਜਿੱਤੇ, ਬਾਕੀ ਤਾਂ ਸਾਰੇ ਦੇਸ਼ 'ਚੋਂ, ਈਵਨ ਦਿੱਲੀ 'ਚੋਂ ਵੀ ਕੋਈ MP ਨਹੀਂ ਜਿੱਤ ਸਕਿਆ ਸੀ ਜੀ। ਉਹ 4 MPs ਦੀ ਜਿਹੜੀ ਕਮਾਨ ਉਹ ਸੌਂਪੀ ਡਾਕਟਰ ਧਰਮਵੀਰ ਗਾਂਧੀ ਨੂੰ ਸੌਂਪੀ ਗਈ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਗਰੁੱਪ ਲੀਡਰ ਬਣਾਉਂਦਿਆਂ ਇਹ ਅਹਿਸਾਸ ਸੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਿ ਇੱਕ ਲੰਮਾ ਸੰਘਰਸ਼ਾਂ ਦਾ ਜੀਵਨ ਹੈ ਡਾਕਟਰ ਧਰਮਵੀਰ ਗਾਂਧੀ ਦਾ, ਤੇ ਇਸ ਕਰਕੇ ਉਹਨਾਂ ਨੂੰ ਉਹ ਕਮਾਨ ਦਿੱਤੀ ਗਈ ਸੀ। ਤੇ ਜਦੋਂ ਹੁਣ ਉਹਨਾਂ ਤੋਂ ਵਾਪਸ ਲਈ ਗਈ ਤੇ ਜਿਹੜੀ ਵਿਧੀ ਦਾ ਮੈਂ ਜ਼ਿਕਰ ਕੀਤਾ ਹੈ ਉਹ ਵਿਧੀ ਕਾਇਮ ਹੈ। ਉਹ ਆਮ ਆਦਮੀ ਪਾਰਟੀ ਜਿਸ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਭਾਰਤ ਦੇ ਵਿੱਚ ਬਦਲਵੀਂ ਸਿਆਸਤ ਦੇ, ਉਹ ਆਮ ਆਦਮੀ ਪਾਰਟੀ ਅੱਜ ਜਿਹੜੀਆਂ ਮੁੱਖ ਧਾਰਾ ਦੀਆਂ ਬਾਕੀ ਪਾਰਟੀਆਂ
ਉਹਨਾਂ ਦੀ ਜਿਹੜੀ ਕਾਰਜਸ਼ੈਲੀ ਆਪਣੇ ਅੰਦਰ ਕੰਮ ਕਰਨ ਦੀ, ਉਹਨਾਂ ਤੋਂ ਵੀ 4 ਕਦਮ ਅੱਗੇ ਜਾ ਕੇ ਤਾਨਾਸ਼ਾਹੀ ਰਵੱਈਏ ਵਾਲੀ ਆਮ ਆਦਮੀ ਪਾਰਟੀ ਬਣਦੀ ਦਿਖਾਈ ਦਿੰਦੀ ਨਹੀਂ, ਬਣ ਗਈ ਹੈ। ਈਵਨ ਜੇ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਦੇ ਵਿੱਚੋਂ ਵੀ ਕਿਸੇ ਨੇ ਕਿਸੇ ਤੋਂ ਉਹਦੀ ਜ਼ਿੰਮੇਵਾਰੀ ਨੂੰ ਵਾਪਸ ਲੈਣਾ ਜਾਂ ਜ਼ਿੰਮੇਵਾਰੀ ਤੋਂ ਮੁਕਤ ਕਰਨਾ ਤੇ ਉਹਦੇ ਵਾਸਤੇ ਇੱਕ ਅਮਲ ਹੈ, ਪ੍ਰਕਿਰਿਆ ਹੈ, ਪ੍ਰੈਕਟਿਸ ਹੈ। ਉਹ ਪ੍ਰੈਕਟਿਸ ਇਹ ਹੈ ਵੀ ਪਹਿਲਾਂ ਤੁਸੀਂ ਸ਼ੋਕਾਜ਼ ਨੋਟਿਸ ਦਿੰਦੇ ਹੋ, ਕਾਰਨ ਦੱਸੋ ਨੋਟਿਸ, ਫਿਰ ਉਹ ਜਿਹਨੂੰ ਤੁਸੀਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੁੰਦਾ ਉਹਦਾ ਜਵਾਬ ਉਹ ਦਿੰਦਾ ਹੈ, ਤੁਸੀਂ ਜਵਾਬ ਤੋਂ ਸੰਤੁਸ਼ਟ ਨਹੀਂ ਤੇ ਫਿਰ ਤੁਸੀਂ ਉਹਨਾਂ ਨੂੰ ਇਹ ਸੂਚਿਤ ਕਰਦੇ ਹੋ ਕਿ ਤੁਹਾਡਾ ਜਵਾਬ ਠੀਕ ਨਹੀਂ ਹੈ, ਇਸ ਕਰਕੇ ਤੁਹਾਨੂੰ ਤੁਹਾਡੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਂਦਾ ਹੈ। ਇਹ ਤਾਂ ਡਾਕਟਰ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਤੇ 2 ਹੋਰ ਜਿਹੜੇ ਅਜੀਤ ਝਾਅ ਤੇ ਆਨੰਦ ਕੁਮਾਰ ਨੂੰ ਜਦੋਂ ਪਾਰਟੀ ਚੋਂ ਕੱਢਿਆ ਗਿਆ, ਉਸ ਤੋਂ 12 ਘੰਟਿਆਂ ਬਾਅਦ ਹੀ ਨਾਲ ਦੀ ਨਾਲ ਅਖਬਾਰਾਂ ਦੇ ਵਿੱਚ ਅਸੀਂ ਪੜ੍ਹਿਆ ਜਾਂ ਰਾਤ ਨੂੰ 11-12 ਵਜੇ ਅਸੀਂ ਖਬਰ ਸੁਣੀ ਕਿ ਭਗਵੰਤ ਮਾਨ ਹੁਣ ਗਰੁੱਪ ਲੀਡਰ ਹੋਣਗੇ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਉਹਨਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਬਿਨਾਂ ਦੱਸਿਆ। ਹੁਣ ਇਹ ਗੱਲ ਡਾਕਟਰ ਧਰਮਵੀਰ ਗਾਂਧੀ ਨੇ ਵੀ ਕਹੀ ਹੈ, ਜਦਕਿ ਅੱਜ ਤੋਂ 4 ਦਿਨ ਪਹਿਲਾਂ ਜਦੋਂ ਇੱਥੇ ਚਰਚਾ ਚੱਲ ਰਹੀ ਸੀ ਡਾਕਟਰ ਧਰਮਵੀਰ ਗਾਂਧੀ ਨੇ ਖੁਦ ਇਹ ਗੱਲ ਕਹੀ ਸੀ ਵੀ ਮੇਰੇ ਵੱਲੋਂ ਭਾਵੇਂ ਤੁਸੀਂ ਭਗਵੰਤ ਮਾਨ ਨੂੰ ਗਰੁੱਪ ਲੀਡਰ ਬਣਾ ਦਿਓ, ਪਰ ਹੁਣ ਡਾਕਟਰ ਧਰਮਵੀਰ ਗਾਂਧੀ ਦਾ ਗਿਲਾ ਜਾਇਜ਼ ਹੈ ਵੀ ਘੱਟੋ ਘੱਟ ਉਹਨਾਂ ਨੂੰ ਮੁਕਤ ਕਰਨਾ ਸੀ, ਉਹਦੀ ਜਾਣਕਾਰੀ ਤਾਂ ਉਹਨਾਂ ਨੂੰ ਹੁੰਦੀ, ਉਹ ਜਾਣਕਾਰੀ ਕੋਈ ਨਹੀਂ। ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਭਗਵੰਤ ਮਾਨ ਗਰੁੱਪ ਲੀਡਰ ਬਣਾਏ ਗਏ ਨੇ ਤੇ ਤੁਹਾਨੂੰ ਲਾਹ ਦਿੱਤਾ ਗਿਆ, ਤਾਂ ਉਹਨਾਂ ਦਾ ਜਵਾਬ ਸੀ ਕਿ ਮੈਨੂੰ ਹਾਲੇ ਦੀ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਸੀਗੀ ਵੀ ਨਹੀਂ। ਸੋ ਡਾਕਟਰ ਧਰਮਵੀਰ ਗਾਂਧੀ ਨੂੰ ਮੁਕਤ ਕਰ ਦਿੱਤਾ ਗਿਆ ਉਹਨਾਂ ਦੇ ਅਹੁਦੇ ਤੋਂ, ਗਰੁੱਪ ਲੀਡਰ ਦੇ ਅਹੁਦੇ ਤੋਂ, ਤੇ ਭਗਵੰਤ ਮਾਨ ਨੂੰ ਗਰੁੱਪ ਲੀਡਰ ਬਣਾ ਦਿੱਤਾ ਗਿਆ। ਉਹਦੇ ਨਾਲ ਕਿੰਨੀ ਕੁ ਚੇਂਜਿਸ ਆਏਗੀ ਕਿ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਬਿਹਤਰ ਤਰੀਕੇ ਨਾਲ ਹੁਣ ਆਪਣੇ ਮੁੱਦੇ ਚੁੱਕ ਸਕੇਗੀ, ਕੀ ਗੰਭੀਰ ਕਿਸਮ ਦੀ ਚਰਚਾ ਦੀ ਕੋਈ ਸੰਭਾਵਨਾ ਇਹਦੇ ਨਾਲ ਜ਼ਿਆਦਾ ਵੱਧ ਗਈ ਹੈ। ਇਹ ਵੱਖਰੇ ਸਵਾਲ ਹੈ ਜਦੋਂ ਪ੍ਰੈਕਟਿਸ ਦੇ ਵਿੱਚ ਪਾਰਲੀਮੈਂਟ ਦੀ ਕਾਰਵਾਈ ਹੁਣ ਚੱਲ ਰਹੀ ਹੈ, ਇਹਨਾਂ ਦਿਨਾਂ 'ਚ ਬਜਟ ਸੈਸ਼ਨ ਦਾ ਦੂਜਾ ਪੜਾਅ ਚੱਲ ਰਿਹਾ, ਉਹਦੇ 'ਚ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਾਧੂ ਸਿੰਘ ਹੋਰੀ ਜਾਂ ਡਾਕਟਰ ਧਰਮਵੀਰ ਗਾਂਧੀ ਇਹ ਕਿਸ ਰੂਪ ਦੇ ਵਿੱਚ ਆਪਣੀ ਗੱਲ ਕਰ ਪਾਉਂਦੇ ਆ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ, ਦੇਖਣਾ ਪਏਗਾ। ਪਰ ਇਹ ਪ੍ਰਕਿਰਿਆ ਜਿਹੜੀ ਅਪਣਾਈ ਗਈ ਆਮ ਆਦਮੀ ਪਾਰਟੀ ਵੱਲੋਂ, ਇਹਨੂੰ ਤੁਸੀਂ ਜਮਹੂਰੀ ਪ੍ਰਕਿਰਿਆ ਨਹੀਂ ਕਹਿ ਸਕਦੇ, ਡੈਮੋਕ੍ਰੇਟਿਕ ਵੇ ਨਹੀਂ ਹੈ, ਇਹ ਸਿੱਧੇ ਤੌਰ ਤੇ ਡਿਕਟੇਟਰਸ਼ਿਪ ਹੈ ਤੇ ਆਮ ਆਦਮੀ ਪਾਰਟੀ 'ਚ ਡਿਕਟੇਟਰਸ਼ਿਪ ਜਿਹੜੀ ਹੈ ਘੱਟੋ ਘੱਟ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਵਾਲੇ ਜਿਹੜੇ ਸਧਾਰਨ ਲੋਕ ਹੈ ਉਹਨਾਂ ਨੂੰ ਪਸੰਦ ਨਹੀਂ ਹੈ। ਜੀ ਬਿਲਕੁਲ ਪਸੰਦ ਨਹੀਂ ਆਉਗੀ। ਤਾਂ ਜਿਸ ਤਰ੍ਹਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ, ਜਿਸ ਤਰ੍ਹਾਂ ਭਗਵੰਤ ਮਾਨ ਨੂੰ ਇਹਨਾਂ ਨੇ ਇੱਕ ਲੀਡਰ ਦੇ ਤੌਰ ਤੇ ਉਭਾਰਿਆ ਆ, ਉਸ ਨੂੰ ਇੱਕ ਗਰੁੱਪ ਲੀਡਰ ਬਣਾ ਦਿੱਤਾ ਗਿਆ ਆ, ਕੀ ਇਹ ਸੰਕੇਤ ਨਹੀਂ ਮਿਲ ਰਿਹਾ ਕਿ ਉਸ ਨੂੰ CM ਦੇ ਵੱਲ ਵਧਾ ਰਹੇ ਆ ਕਿ ਇਹ ਅਗਲੀਆਂ ਚੋਣਾਂ ਦੇ ਵਿੱਚ ਜਿਹੜਾ CM ਲਈ ਕੁਰਸੀ ਇਹਦੀ ਹੋਊਗੀ? ਦੇਖੋ, ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸੰਭਾਵਨਾ ਆਮ ਆਦਮੀ ਪਾਰਟੀ ਦੀ ਬਣੀ ਸੀ, ਮੈਂ ਸੀ ਲਫ਼ਜ਼ ਵਰਤ ਰਿਹਾ, ਤੇ ਜੇ ਸਾਡੀਆਂ ਪੁਰਾਣੀਆਂ ਰਿਕਾਰਡਿੰਗਸ ਕੱਢ ਕੇ ਸਾਡੇ ਲਿਸਟਰ ਸੁਣਨ ਤੇ ਅਸੀਂ ਬਿਨਾਂ ਭਾਵਕ ਹੋਇਆ ਬਹੁਤ ਸਾਰੀਆਂ ਗੱਲਾਂ ਬਾਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਦਰਭ 'ਚ ਕਰਦੇ ਰਹੇ, ਇੱਕ ਵਿਤ ਤੋਂ ਕਰਦੇ ਰਹੇ ਹੈ, ਤੇ ਅਸੀਂ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਵੀ ਅਸੀਂ ਲੋਕ ਪੰਜਾਬੀ ਜਿਹੜੇ ਹੈ ਆਮ ਤੌਰ ਦੇ ਉੱਤੇ ਸਾਡੀ ਮਾਨਸਿਕਤਾ ਜਿਹੜੀ ਹੈ ਬੜੀ ਇਮੋਸ਼ਨਲ ਹੈ, ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ ਤੇ ਇਮੋਸ਼ਨ 'ਚ ਆ ਕੇ ਅਸੀਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਨੂੰ ਹੱਥਾਂ ਤੇ ਚੁੱਕ ਲੈਂਦੇ ਆ ਤੇ ਬਾਅਦ ਵਿੱਚ ਜਦੋਂ ਅਸੀਂ ਕਿਰਦਾਰ ਦੇ ਤੌਰ ਤੇ ਦੇਖਦੇ ਹਾਂ ਤੇ ਫਿਰ ਅਸੀਂ ਹੱਥ ਮਲਦੇ ਰਹਿ ਜਾਂਦੇ ਹਾਂ। ਉਹਦਾ ਕਾਰਨ ਇਹ ਹੈ ਕਿ ਅਸੀਂ ਇਮੋਸ਼ਨਲ ਇਸ ਕਰਕੇ ਹੈ ਜਾਂ ਓਵਰ ਇਮੋਸ਼ਨਲ ਵੀ ਹੋ ਜਾਂਦੇ ਹੈ ਕਿਉਂਕਿ ਹਾਲਾਤ ਸਾਜ਼ਗਾਰ ਨਹੀਂ ਹੈ। ਦੁਖੀ ਬਹੁਤ ਹੈ ਪੰਜਾਬ ਦੇ ਲੋਕ, ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਹੋ, ਤੁਹਾਡੀਆਂ ਰਿਸ਼ਤੇਦਾਰੀਆਂ, ਤੁਹਾਡੀਆਂ ਦੋਸਤੀਆਂ, ਤੁਹਾਡੀ ਜ਼ਮੀਨ, ਤੁਹਾਡੀ ਮਿੱਟੀ ਜਿਹੜੀ ਹੈ ਉਹ ਪੰਜਾਬ ਹੈ, ਇਸ ਕਰਕੇ ਦਿਲ 'ਚ ਪੀੜ ਹੈ, ਤੁਹਾਡੇ ਦਰਦ ਹੈ, ਇਸ ਕਰਕੇ ਤੁਸੀਂ ਬੜੀ ਛੇਤੀ ਚਾਹੁੰਦੇ ਹੋ ਕਿ ਪੰਜਾਬ 'ਚ ਕੋਈ ਤਬਦੀਲੀ ਆਵੇ। ਸੋ ਇਸ ਰੂਪ 'ਚ ਅਸੀਂ ਮਨਪ੍ਰੀਤ ਬਾਦਲ ਨੂੰ ਵੀ ਦੇਖਿਆ, ਉਹਨੂੰ ਵੀ ਅਸੀਂ ਬਹੁਤ ਅਸੀਂ ਸਾਰਿਆਂ ਨੇ ਹੱਥਾਂ ਤੇ ਚੱਕਿਆ, ਅੱਖਾਂ ਤੇ ਬਿਠਾ ਲਿਆ, ਪਰ ਜਿਹੜਾ ਸੁਪਨਾ ਜਗਾਇਆ ਸੀ ਮਨਪ੍ਰੀਤ ਬਾਦਲ ਨੇ ਉਹ ਸੁਪਨਾ ਮਿੱਟੀ ਹੋ ਗਿਆ। ਫਿਰ ਆਮ ਆਦਮੀ ਪਾਰਟੀ ਨੇ ਇੱਕ ਸੁਪਨਾ ਦਿਖਾਇਆ, ਉਹ ਸੁਪਨੇ ਦੇ ਪਿੱਛੇ ਪੰਜਾਬੀ ਸਾਰੇ ਲੱਗ ਗਏ, ਵਿਦੇਸ਼ਾਂ 'ਚੋਂ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਮਦਦ ਗਈ। ਅਸੀਂ ਉਦੋਂ ਵੀ ਇਹ ਕਹਿੰਦੇ ਰਹੇ ਕਿ ਭਾਵਕ ਨਾ ਹੋਈਏ, ਸੱਚ ਨੂੰ ਜਾਣਨਾ ਜ਼ਰੂਰੀ ਹੈ ਕਿ ਇਸ ਪਾਰਟੀ ਦੀ ਵਿਚਾਰਧਾਰਾ ਇੱਕ ਨਹੀਂ ਹੈ, ਇਸ ਪਾਰਟੀ 'ਚ 100 ਥਾਵਾਂ ਤੋਂ ਵੱਖ-ਵੱਖ ਰਾਜਨੀਤਿਕ ਪਿੱਠ ਭੂਮੀਆਂ 'ਚੋਂ ਲੋਕ ਆਏ ਹੈ, ਉਹ ਇੱਕ ਥਾਂ ਤੇ ਇਕੱਠੇ ਹੋਏ ਹੈ ਤੇ ਉਹ ਇਕੱਠਿਆਂ ਦੀ ਦਾਲ ਬਣਨੀ ਨਹੀਂ। ਅਸੀਂ ਇਹ ਸਾਫ਼ ਗੱਲਾਂ ਕਹੀ ਹੈ, ਬਹੁਤ ਸਾਰੇ ਦੋਸਤਾਂ ਨੇ ਸਾਨੂੰ ਇਸ ਤਰ੍ਹਾਂ ਦੇ ਬਾਅਦ 'ਚ ਮੈਸੇਜ ਵੀ ਕਨਵੇ ਕੀਤੇ ਕਿ ਅਸੀਂ ਜਾਣਬੁੱਝ ਕੇ ਖਬਰੇ ਆਮ ਆਦਮੀ ਪਾਰਟੀ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਅਸੀਂ ਇਹ ਚਾਹੁੰਦੇ ਸੀ ਰਿਐਲਿਟੀ ਨੂੰ ਸਮਝਿਆ ਜਾਏ। ਰਿਐਲਿਟੀ ਹੁਣ ਸਾਹਮਣੇ ਆਈ ਹੈ। ਰਿਐਲਿਟੀ ਸਾਹਮਣੇ ਇਹ ਆਈ ਹੈ ਕਿ ਆਮ ਆਦਮੀ ਪਾਰਟੀ
ਦੀ ਜਿਹੜੀ ਲੀਡਰਸ਼ਿਪ ਹੈ ਉਹਦੇ 'ਚ ਜਿਹੜੀ ਕਾਬਜ਼ ਲੀਡਰਸ਼ਿਪ ਹੈ ਇਸ ਵੇਲੇ, ਪਹਿਲੀ ਗੱਲ ਤਾਂ ਉਹ ਆਮ ਨਹੀਂ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖਾਸ ਲੋਕਾਂ ਦੀ ਲੀਡਰਸ਼ਿਪ ਹੈ। ਦੂਜੀ ਗੱਲ ਉਹਦੇ 'ਚ ਜਿਹੜੀ ਇੱਕ ਭਾਵਨਾ ਆ, ਖਾਸ ਤੌਰ 'ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਜਿਹੜੀ ਆਮ ਆਦਮੀ ਪਾਰਟੀ ਹੁਣ ਕੰਮ ਕਰ ਰਹੀ ਹੈ, ਉਹ ਭਾਵਨਾ ਹੈ ਸਾਰਾ ਕੁਝ ਕਬਜ਼ਾਉਣ ਦੀ, ਕਬਜ਼ਾ ਕਰਨ ਦੀ। ਹੁਣ ਉਹ ਕਬਜ਼ੇ ਦੀ ਜਿਹੜੀ ਲੜਾਈ ਆ, ਉਸ ਲੜਾਈ ਦੇ ਵਿੱਚ ਪੰਜਾਬ ਤੇ ਉਹਦਾ ਅਸਰ ਇਹ ਹੈ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਆ ਉਹਨਾਂ ਨੂੰ ਤੁਸੀਂ ਵਧੇਰੇ ਤਵੱਜੋ ਦਿਓ। ਭਗਵੰਤ ਮਾਨ ਨੇ ਖੁੱਲ੍ਹ ਕੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੀ ਨਿੰਦਾ ਕੀਤੀ ਤੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਦੇ ਸੋਹਲੇ ਗਏ ਤੇ ਉਹਦਾ ਇਨਾਮ ਉਹਨਾਂ ਨੂੰ ਮਿਲ ਗਿਆ ਕਿ ਉਹਨਾਂ ਨੂੰ ਗਰੁੱਪ ਲੀਡਰ ਬਣਾ ਦਿੱਤਾ ਗਿਆ, ਜਿਹਦੇ ਤੋਂ ਇਹ ਸੰਕੇਤ ਜਾਣੇ ਸ਼ੁਰੂ ਹੋ ਗਏ ਕਿ ਸ਼ਾਇਦ 2017 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਜਿਹੜੀ ਹੈ ਉਹਦੇ 'ਚ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੋਏਗਾ ਚੀਫ ਮਿਨਿਸਟਰ ਦਾ, ਉਹ ਭਗਵੰਤ ਮਾਨ ਹੋਏਗਾ। ਇਹ ਠੀਕ ਹੈ, ਇੱਦਾਂ ਹੀ ਹੋ ਰਿਹਾ। ਤੇ ਅਸੀਂ ਕਈ ਵਾਰ ਇਹ ਗੱਲ ਕਹਿ ਚੁੱਕੇ ਹਾਂ ਕਿ ਭਗਵੰਤ ਮਾਨ ਦੀਆਂ ਅੱਖਾਂ ਦੇ ਵਿੱਚ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਆ ਨੱਚ ਰਹੀ ਹੈ ਕਾਫੀ ਦੇਰ ਤੋਂ, ਪਰ ਨਾਲ ਦੀ ਨਾਲ ਸਾਨੂੰ ਰਿਐਲਿਟੀ ਵੀ ਸਮਝਣੀ ਚਾਹੀਦੀ ਹੈ। ਰਿਐਲਿਟੀ ਇਹ ਆ ਹੁਣ ਇਸ ਵੇਲੇ ਦੀ ਵੀ ਭਗਵੰਤ ਮਾਨ ਕੈਂਡੀਡੇਟ ਤਾਂ ਹੋ ਸਕਦੇ ਆ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਪਰ ਆਹ ਜਿਹੜਾ ਤਾਜ਼ਾ ਘਟਨਾ ਚੱਕਰ ਹੋਇਆ ਦੇਸ਼ ਪੱਧਰ ਤੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਪੰਜਾਬ 'ਚ ਵੀ ਜਿਹੜਾ ਹੋਣਾ ਆਉਣ ਵਾਲੇ ਸਮੇਂ 'ਚ, ਅੱਜ ਮਨਜੀਤ ਸਿੰਘ ਦਾ ਅਸਤੀਫਾ ਵੀ ਚਲਾ ਗਿਆ। ਪ੍ਰੋਫੈਸਰ ਮਨਜੀਤ ਸਿੰਘ ਜਿਹਨਾਂ ਨੂੰ ਸਪੋਕਸਮੈਨ ਬਣਾਇਆ ਗਿਆ ਸੀ, ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ, ਪਾਰਟੀ ਤੋਂ ਨਹੀਂ ਸੀ ਕੱਢਿਆ ਗਿਆ, ਉਹਨਾਂ ਨੇ ਰਿਜ਼ਾਈਨ ਭੇਜ ਦਿੱਤਾ। ਉਹਦਾ ਅਸਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਪਾਰਟੀ ਪੂਰੀ ਤਰ੍ਹਾਂ ਦੋ ਫਾੜ ਹੋਏਗੀ। ਭਗਵੰਤ ਮਾਨ ਚੀਫ ਮਿਨਿਸਟਰ ਦੇ ਕੈਂਡੀਡੇਟ ਹੋ ਸਕਦੇ ਆ, ਇਹ ਸੰਕੇਤ ਆ ਰਿਹਾ, ਪਰ ਭਗਵੰਤ ਮਾਨ ਦੇ ਅੱਖਾਂ 'ਚ ਜਿਹੜੀ ਕੁਰਸੀ ਨੱਚ ਰਹੀ ਹੈ ਪੰਜਾਬ ਦੇ ਚੀਫ ਮਿਨਿਸਟਰ ਦੀ, ਉਹ ਕੁਰਸੀ ਨੇੜੇ ਹੋਣ ਦੀ ਬਹੁਤ ਜ਼ਿਆਦਾ ਦੂਰ ਹੋ ਗਈ ਹੈ। ਤੇ ਜੇ ਮੈਂ ਜ਼ਿਆਦਾ ਸਖਤ ਗੱਲ ਨਾ ਕਰਾਂ ਤੇ ਰਿਐਲਿਟੀ ਤੁਹਾਡੇ ਨਾਲ ਸਾਂਝੀ ਕਰਾਂ ਕਿ ਰਿਐਲਿਟੀ ਇਹ ਹੈ ਕਿ ਪਿਛਲੀ ਵਾਰੀ ਅਚੇਤ ਤੌਰ ਤੇ ਮਨਪ੍ਰੀਤ ਬਾਦਲ ਨੇ, ਅਚੇਤ, ਮੈਂ ਇਹ ਨਹੀਂ ਕਿਹਾ ਸੁਚੇਤ, ਅਚੇਤ ਤੌਰ ਤੇ ਮਨਪ੍ਰੀਤ ਬਾਦਲ ਨੇ ਮਦਦ ਕੀਤੀ ਆ ਆਪਣੇ ਤਾਇਆ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੁਬਾਰਾ ਪੰਜਾਬ ਦੇ ਸਰਕਾਰ ਬਣਾਉਣ 'ਚ। ਜਿਹੜੀ ਮਨਪ੍ਰੀਤ ਬਾਦਲ ਇੱਕੋ ਇੱਕ ਕਾਰਕ ਹੈ ਜਿਹਦੇ ਕਰਕੇ ਨੈਗੇਟਿਵ ਵੋਟ ਜਿਹੜੀ ਹੈ ਉਹ ਸਾਰੀ ਮਨਪ੍ਰੀਤ ਬਾਦਲ ਨੂੰ ਪਈ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਉਹ ਆਸਾਨੀ ਨਾਲ ਜਿੱਤ ਗਿਆ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਪਿੱਛੇ ਰਹਿ ਗਈ ਤੇ ਮਨਪ੍ਰੀਤ ਬਾਦਲ ਦੇ ਪੱਲੇ ਵੀ ਕੱਖ ਨਹੀਂ ਪਿਆ। ਤੇ ਉਹੀ ਇਤਿਹਾਸ ਦੁਬਾਰਾ 2017 'ਚ ਦੁਹਰਾਏਗੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਹੀ ਇਸ ਗੱਲ ਲਈ ਜ਼ਿੰਮੇਵਾਰ ਹੋਏਗੀ 2017 ਦੇ ਵਿੱਚ ਕਿ ਲਗਾਤਾਰ ਤੀਜੀ ਵਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਬਣੇਗੀ। ਜੇ ਇਹ ਸਥਿਤੀ ਰਹੀ ਤਾਂ ਇਹ ਸਥਿਤੀ ਹੈ। ਸੋ ਭਗਵੰਤ ਮਾਨ ਦੀਆਂ ਅੱਖਾਂ ਤੇ ਅੱਗੇ ਜਿਹੜੀ ਕੁਰਸੀ ਨੱਚ ਰਹੀ ਸੀ ਉਹ ਕੁਰਸੀ ਹੋਰ ਦੂਰ ਹੋ ਗਈ ਹੈ, ਸਗੋਂ ਕੁਰਸੀ ਫੇਰ ਤੋਂ ਸੁਖਬੀਰ ਬਾਦਲ ਨੂੰ ਦੇਣ ਦੀ ਤਿਆਰੀ ਹੈ, ਕਿਉਂਕਿ ਉਦੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੀਫ ਮਿਨਿਸਟਰ ਨਹੀਂ ਰਹਿਣਾ, ਉਹਨਾਂ ਨੇ ਚਾਬੀਆਂ ਪੂਰੀ ਤਰ੍ਹਾਂ ਸੌਂਪ ਦੇਣੀਆਂ ਆਪਣੇ ਬੇਟੇ ਸੁਖਬੀਰ ਬਾਦਲ ਨੂੰ। ਸੋ ਅਗਲਾ ਮੁੱਖ ਮੰਤਰੀ ਪੰਜਾਬ ਦਾ ਇਸ ਹਾਲਤ ਦੇ ਵਿੱਚ ਬਣਾਉਣ 'ਚ ਮਦਦ ਕਰ ਰਹੀ ਹੈ ਆਮ ਆਦਮੀ ਪਾਰਟੀ ਸੁਖਬੀਰ ਸਿੰਘ ਬਾਦਲ ਨੂੰ। ਜੀ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ, ਤਾਂ ਇੱਕ ਗੱਲ ਹੋਰ ਇਹਨਾਂ ਦੀ ਕਰੀਏ ਕਿ ਜਿਸ ਤਰ੍ਹਾਂ ਕੁਝ ਲੀਡਰਾਂ ਨੂੰ, ਜਿਹੜੇ ਲੀਡਰ ਸੀਗੇ ਉਹਨਾਂ ਨੂੰ ਕੱਢ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਕਿ ਉਹਨਾਂ ਨੇ ਸੰਵਾਦ ਰਚਾਇਆ ਸੀ, ਪਰ ਉਸ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੇ ਲੋਕ ਸੀ, ਉਹਨਾਂ ਨੂੰ ਕਿਉਂ ਨਹੀਂ ਕੱਢਿਆ ਗਿਆ? ਇਹੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਵੀ ਅਪ੍ਰੈਲ ਨੂੰ ਜਿਹੜਾ ਸਵੈਰਾਜ ਸੰਵਾਦ ਇੱਕ ਰਚਾਇਆ ਗਿਆ ਗੁੜਗਾਉਂ ਦੇ ਵਿੱਚ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੀ ਅਗਵਾਈ ਦੇ ਵਿੱਚ, ਉਹ ਜਦੋਂ ਉਹਦੀ ਤਿਆਰੀ ਚੱਲ ਰਹੀ ਸੀ ਤਾਂ ਬਿਆਨ ਆਇਆ ਅਰਵਿੰਦ ਕੇਜਰੀਵਾਲ ਦੀ ਧਿਰ ਵੱਲੋਂ ਕਿ ਜੇ ਗੁੜਗਾਉਂ ਦੇ ਵਿੱਚ ਕੋਈ ਵੀ ਗਿਆ, ਜਿਹੜਾ ਵੀ ਗਿਆ ਆਮ ਆਦਮੀ ਪਾਰਟੀ ਦਾ ਵਰਕਰ, ਉਹਦੇ ਤੇ ਐਕਸ਼ਨ ਲਿਆ ਜਾਏਗਾ, ਉੱਤੇ ਕਾਰਵਾਈ ਹੋਏਗੀ। ਉੱਥੇ 5000 ਬੰਦਾ ਪਹੁੰਚ ਗਿਆ। ਆਖਰੀ ਖਬਰਾਂ ਜਿਹੜੀਆਂ ਹੁਣ ਸਾਡੇ ਕੋਲ ਬਿਲਕੁਲ ਸਪਸ਼ਟ ਆਈਆਂ, 5000 ਬੰਦਾ ਪਹੁੰਚ ਗਿਆ। ਜਿਹੜੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੀ ਤਾਕਤ ਨੂੰ ਘੱਟ ਕਰਕੇ ਮੁਲੰਕਣ ਕੀਤਾ ਜਾ ਰਿਹਾ ਸੀ, ਉਹਦੇ ਤੋਂ ਪਤਾ ਲੱਗਾ ਕਿ ਉਹਨਾਂ ਦੀ ਤਾਕਤ ਇੱਕ ਸੰਵਾਦ ਦੇ ਵਿੱਚ ਹਾਲੇ ਪਈ ਹੈ। ਉਹ ਸੰਵਾਦ ਤੇ 5000 ਬੰਦਾ ਗਿਆ ਤੇ ਉੱਥੋਂ ਦਾ ਦਿੱਲੀ ਦਾ ਇੱਕ MLA ਵੀ ਚਲਾ ਗਿਆ। ਹੁਣ ਤੁਸੀਂ ਦੇਖੋ ਤਮਾਸ਼ਾ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਿਹੜਾ ਵੀ ਉੱਥੇ ਜਾਏਗਾ ਉੱਤੇ ਕਾਰਵਾਈ ਹੋਏਗੀ। ਕਾਰਵਾਈ ਹੋਈ 4 ਬੰਦਿਆਂ ਤੇ, ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਤੇ ਨਾਲ ਦੇ ਨਾਲ ਅਜੀਤ ਕੁਮਾਰ ਝਾਅ ਤੇ ਪ੍ਰੋਫੈਸਰ ਅਨੰਦ ਕੁਮਾਰ ਤੇ। ਜਿਹੜਾ MLA ਗਿਆ ਸੀ ਦਿੱਲੀ ਦਾ, ਉੱਤੇ ਕੋਈ ਕਾਰਵਾਈ ਨਹੀਂ। ਪ੍ਰੋਫੈਸਰ ਮਨਜੀਤ ਸਿੰਘ ਵੀ ਉੱਥੇ ਗਏ ਸੀ, ਉੱਥੇ ਕੋਈ ਕਾਰਵਾਈ ਨਹੀਂ। ਪ੍ਰੋਫੈਸਰ ਮਨਜੀਤ ਸਿੰਘ ਨੇ ਆਪ ਰਿਜ਼ਾਈਨ ਕੀਤਾ। ਜਿਹੜਾ ਬਾਕੀ 5000 ਬੰਦਾ ਗਿਆ ਉੱਤੇ ਵੀ ਕੋਈ ਕਾਰਵਾਈ ਨਹੀਂ। ਇਸੇ ਕਰਕੇ ਸ਼ਾਂਤੀ ਭੂਸ਼ਣ ਨੇ ਕਿਹਾ, ਪ੍ਰਸ਼ਾਂਤ ਭੂਸ਼ਣ ਦੇ ਫਾਦਰ ਸਾਹਿਬ ਨੇ ਕੱਲ ਇੱਕ ਬਿਆਨ ਦਿੱਤਾ, ਉਹਨਾਂ ਨੇ ਇਹ ਕਿਹਾ ਕਿ ਮੈਂ ਵੀ ਬਾਗੀ ਹਾਂ, ਮੈਨੂੰ ਵੀ ਕੱਢੋ। ਉਹ ਬਾਨੀ ਮੈਂਬਰ ਹੈ ਆਮ ਆਦਮੀ ਪਾਰਟੀ ਤੇ, ਉਹਨਾਂ ਨੂੰ ਹਾਲੇ ਤੱਕ ਕੱਢਿਆ ਗਿਆ। ਮਤਲਬ ਤੁਸੀਂ ਉਹਨਾਂ 4 ਬੰਦਿਆਂ ਤੇ ਕਾਰਵਾਈ ਕਰ ਰਹੇ ਹੋ, ਜਿਹੜੇ 4 ਬੰਦੇ ਤੁਹਾਨੂੰ ਦਿਖਾਈ ਦੇ ਰਹੇ ਆ ਕਿ ਇਹ ਤੁਹਾਡੀਆਂ ਅੱਖਾਂ 'ਚ ਰੜਕ ਰਹੇ ਲੀਡਰ ਹੈ, ਇਹਨਾਂ ਨੂੰ ਕੱਢ ਦਾਂਗੇ ਤੇ ਬਾਕੀ ਪਾਰਟੀ ਜਿਹੜੀ ਹੈ ਉਹ ਠੀਕ ਹੋ ਜਾਏਗੀ। ਏਦਾਂ ਨਹੀਂ ਹੁੰਦਾ। ਜਦੋਂ ਚਿੜਗ ਜਿਹੜੀ ਫੈਲ ਜਾਵੇ ਤੇ ਉਹ ਮੁੱਦਿਆਂ ਤੇ ਆਧਾਰਿਤ ਗੱਲ ਹੋਵੇ। ਯੋਗੇਂਦਰ ਯਾਦਵ ਨੇ ਜਾਂ ਪ੍ਰਸ਼ਾਂਤ ਭੂਸ਼ਣ ਨੇ, ਅਸੀਂ ਕੋਈ ਉਹਨਾਂ ਦੀ ਹਮਾਇਤੀ ਨਹੀਂ ਹੈ ਇਸ ਲੈਵਲ ਦੇ ਉੱਤੇ,
ਨਾ ਹੀ ਸਾਡੀ ਕੋਈ ਉਹਨਾਂ ਦਾ ਰਾਜਨੀਤਿਕ ਵਿਚਾਰਧਾਰਾ ਦਾ ਕੋਈ ਮੇਲ ਹੈ। ਪਰ ਉਹਦੇ ਬਾਵਜੂਦ ਇੱਕ ਜਮਹੂਰੀ ਪ੍ਰਕਿਰਿਆ ਜਿਹੜੀ ਇਹਨਾਂ ਡੈਮੋਕ੍ਰੇਸੀ ਦੀ ਜਿਹੜੀ ਲੜਾਈ ਉਹਨਾਂ ਨੇ ਲੜੀ ਹੈ, ਉਹ ਲੜਾਈ ਐਪਰੀਸ਼ੀਏਬਲ ਹੈ। ਉਹ ਇਸ ਕਰਕੇ ਐਪਰੀਸ਼ੀਏਬਲ ਹੈ ਕਿ ਉਹਨਾਂ ਦੀ ਇਸ ਲੜਾਈ ਦੇ ਨਾਲ ਇਹ ਗੱਲ ਸਪਸ਼ਟ ਹੋਈ ਵੀ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਬਾਕੀ ਪਾਰਟੀਆਂ ਤੋਂ ਬਹੁਤ ਜ਼ਿਆਦਾ ਬਿਹਤਰ ਸਾਬਤ ਕਰਨ ਤੇ ਤੁਲੀ ਹੋਈ ਸੀ ਦਾਅਵੇ ਵਾਅਦਿਆਂ ਦੇ ਵਿੱਚ, ਉਹਦਾ ਸੱਚ ਬਹੁਤ ਛੇਤੀ ਸਾਹਮਣੇ ਆ ਗਿਆ। ਲੋਕਾਂ ਨੂੰ ਜਲਦੀ ਪਤਾ ਲੱਗ ਗਿਆ। ਮੈਂ ਇੱਕ ਐਡੀਟੋਰੀਅਲ ਇਸ ਮੁੱਦੇ ਦੇ ਉੱਤੇ ਉਦੋਂ ਲਿਖਿਆ ਸੀ ਜਦੋਂ 28 MLA ਜਿੱਤੇ ਸੀ ਸ਼ੁਰੂ ਦੇ ਵਿੱਚ ਆਮ ਆਦਮੀ ਪਾਰਟੀ ਦੇ, ਤੇ ਨਵੀਂ ਦੁਨੀਆ ਨਾਂ ਦੀ ਅਖਬਾਰ ਐਡਵੈਂਚਰਸ ਜਿਹੜੀ ਨਿਕਲੀ ਜਦੋਂ ਮੈਂ ਐਡੀਟਰ ਇੰਡੀਆ ਤੋਂ, ਉਦੋਂ ਹੀ ਮੈਂ ਐਡੀਟੋਰੀਅਲ ਇੱਕ ਲਿਖਿਆ ਸੀ ਜਿਹਦੇ 'ਚ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਆਮ ਆਦਮੀ ਦੀ ਭਾਰਤ ਦਾ ਜਿਹੜਾ ਕਾਮਨ ਬੰਦਾ, ਆਮ ਬੰਦਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੀ ਲੜਾਈ 10-15 ਸਾਲ ਹੋਰ ਪਿੱਛੇ ਪੈ ਗਈ ਹੈ। ਹੁਣ 2-2.5 ਸਾਲ ਬਾਅਦ ਹੀ ਆਮ ਆਦਮੀ ਪਾਰਟੀ ਦਾ ਸੱਚ ਜਿਹੜਾ ਸਾਡੇ ਸਾਹਮਣੇ ਹੈ, ਉਹਦੇ ਤੋਂ ਇਸ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਆਮ ਬੰਦਾ ਜਿਹਨੇ ਆਪਣਾ ਸਾਰਾ ਕੁਝ ਲਾ ਦਿੱਤਾ ਇਸ ਪਾਰਟੀ ਵਾਸਤੇ, ਉਸ ਬੰਦੇ ਦਾ ਇੱਕ ਵੱਡਾ ਹਿੱਸਾ ਜਿਹੜਾ ਆ ਉਹਨੂੰ ਇਹ ਸਮਝ ਆ ਗਈ ਕਿ ਆਮ ਆਦਮੀ ਪਾਰਟੀ ਨੇ ਸਾਨੂੰ ਜੋ ਕੁਝ ਦੱਸਿਆ, ਜੋ ਕੁਝ ਕਿਹਾ, ਉਹ ਸਹੀ ਨਹੀਂ ਹੈ। ਤੇ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਕੱਲ ਨੂੰ ਕੋਈ ਬਦਲਵੀਂ ਪੋਲੀਟਿਕਸ ਸਾਡੇ ਸਾਹਮਣੇ ਲੈ ਕੇ ਆਉਂਦੇ ਕਿ ਨਹੀਂ ਲੈ ਕੇ ਆਉਂਦੇ, ਇਹ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਅਲਟੀਮੇਟਲੀ ਉਹ ਜਿਹੜੇ 5000 ਬੰਦੇ ਉਹਨਾਂ ਦੇ ਨਾਲ ਹੈ, ਤੇ ਗਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਦੇਸ਼ ਪੱਧਰ ਦੇ ਉੱਤੇ 5000 ਰਾਜਨੀਤਿਕ ਸਾਧੂ ਪੈਦਾ ਕਰਨਾ ਚਾਹੁੰਦੇ ਹਾਂ। ਰਾਜਨੀਤਿਕ ਸਾਧੂ ਤੋਂ ਭਾਵ ਉਹਨਾਂ ਦਾ ਇਹ ਹੈ ਕਿ ਫੁੱਲ ਟਾਈਮ ਕੁੱਲ ਵਕਤੀ ਕੰਮ ਕਰਨ ਵਾਲੇ ਲੋਕ ਉਹਨਾਂ ਨੂੰ ਚਾਹੀਦੇ ਹੈ। ਤੇ ਉਹ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਰਹੇਗਾ ਸਵੈਰਾਜ ਸੰਵਾਦ ਦੇ ਰੂਪ ਦੇ ਵਿੱਚ, ਤੇ ਆਉਣ ਵਾਲੇ ਸਮੇਂ 'ਚ ਸ਼ਾਇਦ ਪਾਰਟੀ ਦੇ ਰੂਪ 'ਚ ਵੀ ਅਸੀਂ ਦੇਖਾਂਗੇ, ਕਿਉਂਕਿ ਉਹਨਾਂ ਦੀ ਜਿਹੜੀ ਰਣਨੀਤੀ ਦੇ ਨਾਲ ਕੰਮ ਕੀਤਾ ਉਸ ਰਣਨੀਤੀ ਦੇ ਵਿੱਚ ਉਹ ਕਾਮਯਾਬ ਹੋਏ ਹੈ। ਤੇ ਉਹਨਾਂ ਨੂੰ ਸ਼ਹੀਦ ਦਾ ਰੁਤਬਾ ਹੁਣ ਥੱਲੇ ਜਿਹੜਾ ਮਿਲਣਾ ਤੇ ਉਹਨਾਂ ਨੂੰ ਜ਼ਿਆਦਾ ਸਿੰਪਥੀ ਮਿਲਣੀ ਹੈ। ਤੇ ਪਰ ਆਮ ਆਦਮੀ ਪਾਰਟੀ ਜਿਹੜੀ ਇੱਕ ਧਿਰ ਜਿਹੜੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਕਾਬਜ਼ ਧਿਰ ਹੈ, ਉਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਇਸ ਵੇਲੇ ਨੁਕਤਾਚੀਨੀ ਦਾ ਵਾਇਸ ਹੈ। ਬਹੁਤ ਸਾਰੇ ਲੋਕ ਇਸੇ ਕਰਕੇ ਨੁਕਤਾਚੀਨੀ ਕਰ ਰਹੇ, ਜਿਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ, ਅਰਵਿੰਦ ਕੇਜਰੀਵਾਲ ਨੂੰ ਆਪਣੀ ਅੱਖਾਂ ਤੇ ਬਿਠਾਇਆ ਸੀ, ਮੀਡੀਆ ਦੇ ਬਹੁਤ ਸਾਰੇ ਉਹ ਲੋਕ, ਅੱਜ ਉਹੀ ਮੀਡੀਆ ਦੇ ਲੋਕ ਉਹਨਾਂ ਦੀ ਨੁਕਤਾਚੀਨੀ ਕਰ ਰਹੇ ਆ। ਪਰ ਅਸੀਂ ਇਹਦੇ 'ਚ ਸਿਰਫ ਇਹੀ ਕਹਿਣਾ ਚਾਹੁੰਦੇ ਹਾਂ ਕਿ ਅੱਜ ਨੁਕਤਾਚੀਨੀ ਕਰਨਾ ਹੋਰ ਗੱਲ ਹੈ, ਜਦੋਂ ਸਟਾਰਟਿੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਸੀ ਉਹ ਰੀਝ ਨਾਲ ਦੇਖਣਾ ਹੋਰ ਗੱਲ ਸੀ। ਉਦੋਂ ਤਾਂ ਅਸੀਂ ਭਾਵਕ ਹੋ ਕੇ, ਓਵਰ ਇਮੋਸ਼ਨਲ ਹੋ ਕੇ ਇਹ ਦਾਅਵੇ ਤਾਂ ਕਰਨ ਤੱਕ ਚਲੇ ਗਏ ਵੀ ਦੇਖੋ ਜੀ ਇਨਕਲਾਬ ਆ ਗਿਆ ਨਵਾਂ, ਐਨ ਦੁਨੀਆ ਬਦਲ ਜਾਏਗੀ, ਭਾਰਤ ਬਦਲ ਜਾਏਗਾ। ਮੈਂ ਉਦੋਂ ਵੀ ਕਹਿੰਦਾ ਸੀ, ਅੱਜ ਵੀ ਇਸ ਗੱਲ ਤੇ ਸਟੈਂਡ ਕਰਦਾ ਕਿ ਵਿਦਨ ਸਿਸਟਮ ਹਿੰਦੁਸਤਾਨ ਦਾ ਜਿਹੜਾ ਪ੍ਰਬੰਧ ਹੈ, ਰਾਜਨੀਤਿਕ, ਆਰਥਿਕ ਤੇ ਸਮਾਜਿਕ ਜਿਹੜਾ ਪ੍ਰਬੰਧ ਹਿੰਦੁਸਤਾਨ ਦਾ, ਇਸ ਸਿਸਟਮ ਦੇ ਅੰਦਰ ਰਹਿ ਕੇ ਸੁਧਾਰ ਦੀਆਂ ਮੁਹਿੰਮਾਂ ਚਲਾਉਣ ਵਾਲੇ ਲੋਕ ਦਾਅਵੇ ਤੱਕ, ਪਰ ਲੋਕ ਮੂਰਖ ਤੇ ਰਹਿਣਗੇ। ਸੁਧਾਰ ਦੀ ਕੋਈ ਸੰਭਾਵਨਾ ਨਹੀਂ। ਵਿਦਨ ਸਿਸਟਮ ਹਿੰਦੁਸਤਾਨ ਦੇ ਵਿੱਚ ਕੁਝ ਨਹੀਂ ਹੋ ਸਕਦਾ। ਇਸ ਸਿਸਟਮ ਨੂੰ ਥੱਲਿਓਂ ਲੈ ਕੇ ਉੱਤੇ ਤੱਕ ਬਦਲਣਾ ਪਏਗਾ। ਨੋਟ ਓਨਲੀ ਓਵਰਹਾਲਿੰਗ, ਇਹਨੂੰ ਥੱਲਿਓਂ ਲੈ ਕੇ ਉੱਪਰ ਤੱਕ ਉਲਟਾਉਣਾ ਪਏਗਾ। ਹੇਠਲੀ ਪੌੜੀ ਜਿਹੜੀ ਹੈ ਉਹ ਚੱਕ ਕੇ ਉੱਪਰ ਨੂੰ ਕਰਨੀ ਪਏਗੀ ਤੇ ਉੱਪਰਲੀ ਥੱਲੇ ਲਿਆਉਣੀ ਪਏਗੀ। ਇਹ ਕਰ ਕੀਤੇ ਦੇ ਬਿਨਾਂ ਹਿੰਦੁਸਤਾਨ ਸੁਧਾਰ ਨਹੀਂ ਹੋ ਸਕਦਾ। ਇਹੀ ਇਹਦਾ ਹੱਲ ਹੈ। ਵਿਦਨ ਸਿਸਟਮ, ਤੁਸੀਂ ਕਰਪਸ਼ਨ ਦੇ ਨਾਂ ਦੇ ਉੱਤੇ ਕਹਿ ਕੇ ਵੀ ਅਸੀਂ ਕਰਪਸ਼ਨ ਖਤਮ ਕਰ ਦੇਣੀ ਹੈ, ਤੁਸੀਂ ਜਨ ਲੋਕਪਾਲ ਲੈ ਆਓ, ਤੁਸੀਂ ਜੋ ਮਰਜ਼ੀ ਲੈ ਆਓ, ਹਿੰਦੁਸਤਾਨ 'ਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ। ਜਿਹੜੇ ਲੋਕ ਸੁਧਾਰ ਦਾ ਦਾਅਵਾ ਕਰਦੇ ਆ ਉਹ ਸਿਰਫ ਸੁਪਨਿਆਂ ਦੇ ਸੰਸਾਰ 'ਚ ਰਹਿੰਦੇ ਹੈ, ਕਿ ਸੁਪਨੇ ਜਿਹੜੇ ਹੈ 100% ਕਦੇ ਵੀ ਹਕੀਕਤ ਦਾ ਰੂਪ ਨਹੀਂ ਅਖਤਿਆਰ ਕਰਿਆ ਕਰਦੇ। ਅਸਲ ਦੇ ਵਿੱਚ ਵਿਜ਼ਨ ਸਿਸਟਮ, ਸੁਧਾਰਵਾਦੀ ਜਿਹੜੀਆਂ ਮੁਹਿੰਮ ਹੈ ਉਹ ਟੈਂਪਰੇਰੀ ਤੁਹਾਨੂੰ ਰਾਹਤ ਦੇ ਸਕਦੀ ਹੈ, ਪਰ ਉਹ ਟੈਂਪਰੇਰੀ ਕਿੱਦਾਂ ਰਾਹਤ ਦੇ ਸਕਦੀ? ਜਿੱਦਾਂ ਟਾਈਨੋਲ ਦੀ ਗੋਲੀ ਹੈ, ਟਾਈਨੋਲ ਦੀ ਗੋਲੀ ਜਿਹੜੀ ਤੁਸੀਂ ਖਾਂਦੇ ਆ 4 ਘੰਟੇ ਦੀ ਰਿਲੀਫ ਜਿਹੜੀ ਹੈ, ਇਹ 4 ਘੰਟੇ ਦੀ ਰਿਲੀਫ ਹੈ ਆਮ ਆਦਮੀ ਪਾਰਟੀ। ਸਥਾਈ ਇਲਾਜ ਜਿਹੜਾ ਹੈ ਬਿਮਾਰੀ ਦਾ ਉਹ ਨਹੀਂ ਹੈ ਜੀ। ਮੇਰਾ ਆਖਰੀ ਸਵਾਲ ਹੋਗਾ ਆਮ ਆਦਮੀ ਪਾਰਟੀ ਦਾ, ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਲੋਕਾਂ ਦੇ ਨਾਲ, ਉਹਨਾਂ ਦਾ ਕੀ ਬਣੂਗਾ? ਵਾਅਦੇ ਖਾਸ ਤੌਰ ਤੇ ਦੇਖੋ ਦੇ ਵਿੱਚ ਤਾਂ ਹੁਣ ਉਹਨਾਂ ਵਾਅਦਿਆਂ ਦੀ ਕੋਈ ਵਕਤ ਨਹੀਂ ਹੈ, ਕਿਉਂਕਿ ਜੇ ਸੱਤਾ ਚਾਹੋਗੇ ਤਾਂ ਹੀ ਵਾਅਦੇ ਤੁਸੀਂ ਪੂਰੇ ਕਰੋਗੇ। ਸਿਰਫ ਦਿੱਲੀ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਹੁਣ ਇਸ ਗੱਲ ਦੀ ਉਡੀਕ ਹੈ ਵੀ ਜਿਹੜੇ ਵਾਅਦੇ ਕੀਤੇ ਸੀ ਅਰਵਿੰਦ ਕੇਜਰੀਵਾਲ ਨੇ ਉਹ ਪੂਰੇ ਕਰਦੇ ਕਿ ਨਹੀਂ ਕਰਦੇ। ਬੜੀ ਅਜੀਬ ਜਿਹੀ ਗੱਲ ਵਾਪਰੀ ਇਹਨਾਂ ਦਿਨਾਂ ਦੇ ਵਿੱਚ। ਉਹ ਅਜੀਬ ਇਹ ਗੱਲ ਵਾਪਰੀ ਹੈ ਕਿ ਅਰਵਿੰਦ ਕੇਜਰੀਵਾਲ 17 ਦੇ ਵਿੱਚੋਂ 67 ਸੀਟਾਂ ਜਿੱਤੇ ਨੇ। ਇਸ ਵੇਲੇ ਵੀ 67 ਦੇ ਵਿੱਚੋਂ 66 MLA ਉਹਨਾਂ ਦੇ ਨਾਲ ਹੈ, ਇੱਕੋ MLA ਗਿਆ ਸੀ ਉੱਧਰ। ਇੰਨਾ ਪ੍ਰਚੰਡ ਬਹੁਮਤ ਹਿੰਦੁਸਤਾਨ 'ਚ ਕਿਸੇ ਨੂੰ ਨਹੀਂ ਮਿਲਿਆ ਜੀ। ਹੁਣ ਦਿੱਲੀ ਦੀ ਜਨਤਾ ਨੂੰ ਇਹ ਯਕੀਨ ਹੋਣਾ ਸੀਗਾ ਵੀ ਅਰਵਿੰਦ ਕੇਜਰੀਵਾਲ ਆ ਗਏ। ਅਰਵਿੰਦ ਕੇਜਰੀਵਾਲ ਦੇ ਜਿਹੜੇ ਸੀ ਉਹਨਾਂ ਨੂੰ ਵੋਟ ਕੀਤਾ ਦਿੱਲੀ ਦੀ ਜਨਤਾ ਨੇ। ਉਸ ਜਨਤਾ ਨੇ 10 ਮਹੀਨੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਪ੍ਰਚੰਡ ਬਹੁਮਤ ਦਿੱਤਾ ਸੀ ਲੋਕ ਸਭਾ ਦੇ ਵਿੱਚ।
ਉਸ ਜਨਤਾ ਨੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਵਾਅਦੇ ਸੀ ਉਹਨਾਂ ਵਾਅਦਿਆਂ ਤੇ ਯਕੀਨ ਕਰਕੇ ਉਹਨਾਂ ਨੂੰ ਵੋਟ ਕੀਤਾ। ਤੇ ਅਰਵਿੰਦ ਕੇਜਰੀਵਾਲ ਦਾ 2 ਦਿਨ ਪਹਿਲਾਂ ਬਿਆਨ ਆਇਆ ਵੀ ਅਸੀਂ ਦਿੱਲੀ ਦੇ ਵਿੱਚ ਜਿਹੜੇ ਵਾਅਦੇ ਕੀਤੇ ਆ, ਜੇ ਉਹਦੇ ਤੋਂ 40% ਵਾਅਦੇ ਵੀ ਪੂਰੇ ਕਰ ਦਈਏ ਤਾਂ ਬਹੁਤ ਹੈ। ਇਹਦੀ ਕੀ ਲੋੜ ਪੈ ਗਈ ਅਰਵਿੰਦ ਕੇਜਰੀਵਾਲ ਨੂੰ ਇਹ ਕਹਿਣ ਦੀ? 40% ਵਾਅਦੇ ਦਾ ਕੀ ਭਾਵ ਹੋਇਆ? ਇਹਦਾ ਮਤਲਬ 60% ਤੁਸੀਂ ਝੂਠ ਬੋਲੇ ਹੋ। ਇਹ ਤਾਂ ਉਹੀ ਗੱਲ ਹੋ ਗਈ ਨਾ, ਜਦੋਂ ਬਲੈਕ ਮਨੀ ਦਾ ਇਸ਼ੂ ਸੀ, ਨਰਿੰਦਰ ਮੋਦੀ ਨੇ ਸਾਰੇ ਦੇਸ਼ 'ਚ ਪ੍ਰਚਾਰ ਕੀਤਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 100 ਦਿਨ 'ਚ ਅਸੀਂ ਬਲੈਕ ਮਨੀ ਲੈ ਆਵਾਂਗੇ। ਫਿਰ ਨਰਿੰਦਰ ਮੋਦੀ ਹੋਰਾਂ ਨੇ ਜਦੋਂ ਸਰਕਾਰ ਸਾਂਭ ਲਈ ਤੇ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਤਾਂ ਕੰਮ ਹੋਣਾ ਨਹੀਂ, ਬਲੈਕ ਮਨੀ ਤਾਂ ਆਉਣੀ ਨਹੀਂ। ਫਿਰ ਉਹਨਾਂ ਨੇ ਆਪਣੇ ਥਾਪੇ ਹੋਏ ਪ੍ਰਧਾਨ, ਆਪ ਹੀ ਥਾਪਿਆ ਨਾ ਉਹਨਾਂ ਦੇ ਪ੍ਰਧਾਨ ਅਮਿਤ ਸ਼ਾਹ ਨੂੰ, ਨੈਸ਼ਨਲ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਦਾ, ਉਹਦੇ ਮੂੰਹੋਂ ਇਹ ਕਹਾਇਆ ਨਰਿੰਦਰ ਮੋਦੀ ਨੇ ਵੀ ਉਹ ਤਾਂ ਜੀ ਇੱਕ ਸਿਆਸੀ ਜੁਮਲਾ ਸੀ, ਉਹਦੀ ਕਿੰਨੀ ਨੁਕਤਾਚੀਨੀ ਹੋਈ। ਇਹੀ ਗੱਲ ਆ ਜਦ ਅਰਵਿੰਦ ਕੇਜਰੀਵਾਲ ਕਹਿਣਾ ਚਾਹ ਰਿਹਾ ਕਿ ਉਹ ਜਿਹੜੇ ਤੁਹਾਨੂੰ ਅਸੀਂ ਵਾਅਦੇ ਕੀਤੇ ਨਾ ਜੀ, ਉਹ ਤਾਂ ਵੀ ਸਿਆਸੀ ਜੁਮਲੇ ਸੀ। 60% ਅਸੀਂ ਝੂਠ ਬੋਲਿਆ ਤੁਹਾਡੇ ਕੋਲ। ਖੁਦ ਮੰਨ ਗਏ ਇਸ ਬਿਆਨ ਦੇ ਵਿੱਚ ਅਰਵਿੰਦ ਕੇਜਰੀਵਾਲ ਕਿ ਮੈਂ ਝੂਠ ਬੋਲਿਆ। ਜਿਹੜੇ ਕਹਿੰਦੇ 40% ਵਾਅਦੇ, ਉਹ 40% ਨਹੀਂ, ਉਹ 20% ਵੀ ਵਾਅਦੇ ਹੁਣ ਪੂਰੇ ਨਹੀਂ ਕਰ ਪਾਉਣਗੇ, ਕਿਉਂਕਿ ਦਿੱਲੀ ਇੱਕ ਤਾਂ ਪੂਰੀ ਸਟੇਟ ਨਹੀਂ ਹੈਗੀ। ਦਿੱਲੀ ਦੇ ਕੋਲ ਆਪਣਾ ਰੈਵਨਿਊ ਉਸ ਰੂਪ ਦੇ ਵਿੱਚ ਹੈ ਨਹੀਂ। 17-18 ਹਜ਼ਾਰ ਕਰੋੜ ਰੁਪਏ ਦਾ ਉਹਨਾਂ ਦਾ ਜਿਹੜਾ ਕਹਿ ਲਓ ਵੀ ਬਜਟ ਹੈ, ਉਸ ਬਜਟ ਦੇ ਵਿੱਚ ਦਿੱਲੀ ਦੀਆਂ ਲੋੜਾਂ ਕਿੱਦਾਂ ਪੂਰੀਆਂ ਕੀਤੀਆਂ ਜਾ ਸਕਦੀਆਂ? ਬਹੁਤ ਹੀ ਮੁਸ਼ਕਲ ਹਾਲਾਤ ਦੇ ਵਿੱਚ ਨੇ ਇਸ ਲਈ ਅਰਵਿੰਦ ਕੇਜਰੀਵਾਲ। ਇਹ ਹੌਲੀ ਹੌਲੀ ਸੱਚ ਜਿਹੜੇ ਸਾਰੇ ਸਾਡੇ ਸਾਹਮਣੇ ਆਉਣੇ ਆ। ਸੋ ਜਿਹੜੇ ਦੇਸ਼ ਦੇ ਲੋਕਾਂ ਨਾਲ ਵਾਅਦੇ ਕੀਤੇ ਉਹ ਵਾਅਦਾ ਇੱਕੋ ਇੱਕ ਸੀ। ਉਹ ਵਾਅਦਾ ਇਹ ਸੀ ਕਿ ਅਸੀਂ ਬਦਲਵੀਂ ਰਾਜਨੀਤੀ ਦੇਵਾਂਗੇ। ਜਿਹੜੀ ਰਾਜਨੀਤੀ ਅੱਜ ਚੱਲ ਰਹੀ ਹੈ, ਇਹ ਰਾਜਨੀਤੀ ਕਰਨ ਵਾਲੇ ਲੋਕ ਸਿਰੇ ਦੇ ਕਰਪਟ ਹੈ ਤੇ ਇਸ ਰਾਜਨੀਤੀ ਦੇ ਨਾਲ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਅਸੀਂ ਸਾਫ਼ ਸੁਥਰੀ ਰਾਜਨੀਤੀ ਦੇਵਾਂਗੇ। ਉਹ ਜਿਹੜਾ ਇੱਕ ਸੁਪਨਾ ਸੀ, ਇੱਕ ਬਹੁਤ ਹੀ ਹਸੀਨ ਸੁਪਨਾ, ਉਸ ਸੁਪਨੇ ਦਾ ਕਹਿ ਲਓ ਕਤਲ ਇਸ ਸਾਰੇ ਘਟਨਾ ਚੱਕਰ ਦੇ ਵਿੱਚ ਹੋ ਗਿਆ। ਉਹ ਸੁਪਨਾ ਮਰ ਗਿਆ। ਹਾਲੇ ਉਸ ਸੁਪਨੇ ਨੇ ਸਿਰਫ ਝਲਕ ਹੀ ਥੋੜੀ ਜਿਹੀ ਦਿਖਾਈ ਸੀ। ਉਹ ਸੁਪਨਾ ਹਾਲੇ ਪੂਰਾ ਫਿਲਮ ਵਾਂਗ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਨਹੀਂ ਸੀ ਆਇਆ ਕਿ ਉਹ ਸੁਪਨਾ ਪਹਿਲੇ ਮਰ ਗਿਆ। ਸੋ ਆਮ ਆਦਮੀ ਪਾਰਟੀ ਦੇ ਦਿਖਾਏ ਹੋਏ ਹਸੀਨ ਸੁਪਨੇ ਦੇ ਅੰਤ ਉੱਪਰ ਜ਼ਰੂਰ ਉਹਨਾਂ ਲੋਕਾਂ ਨੂੰ ਤਕਲੀਫ ਹੈ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੇ ਵਿੱਚ ਇੱਕ ਬਦਲਾਅ ਦਾ ਜਿਹੜਾ ਇੱਕ ਸੀਨ ਦੇਖਣ ਦੀ ਕੋਸ਼ਿਸ਼ ਕੀਤੀ ਸੀ, ਬਦਲਾਅ ਦੀ ਤਵੱਕੂ ਕੀਤੀ ਸੀ ਜੀ। ਹਾਂਜੀ, ਤੇ ਅੱਗੇ ਇਸੇ ਤਰ੍ਹਾਂ ਆਉਂਦੇ ਆ ਜੀ, ਜਿਵੇਂ ਕਣਕ ਨੂੰ ਜਿਹੜਾ ਖਰੀਦਣ ਦੇ ਮਾਪਦੰਡ ਆ ਉਹ ਬੜੇ ਵੱਖਰੇ ਆ। ਬੇਸ਼ੱਕ ਪੰਜਾਬ ਤੋਂ ਆਦੇਸ਼ ਪ੍ਰਤਾਪ ਕਹਿਰੋਂ ਆ, ਉਹ ਸੈਂਟਰ ਦੇ ਵਿੱਚ ਗਏ ਆ, ਪਾਸਵਾਨ ਦੇ ਨਾਲ ਗੱਲਬਾਤ ਕੀਤੀਆਂ, ਪਰ ਉਹਨੇ ਫਿਰ ਵੀ ਇਹਨਾਂ ਨੂੰ ਕੋਈ ਪੱਲਾ ਨਹੀਂ ਫੜਾਇਆ। ਤੇ ਇਸ ਦੇ ਵਿੱਚ ਵੀ ਆਪਾਂ ਨੂੰ ਵੋਟਾਂ ਦੇ ਵਿੱਚ ਯਾਦ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਸ ਤਰ੍ਹਾਂ ਬਿਆਨਬਾਜ਼ੀ ਕੀਤੀ, ਕਿਸ ਤਰ੍ਹਾਂ ਸਬਜ਼ ਬਾਗ ਦਿਖਾਏ ਸੀ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਇੱਕ ਵਾਰੀ ਮੋਦੀ ਨੂੰ ਜਿਤਾ ਦਿਓ ਤੇ ਆਪਾਂ ਨੂੰ ਜਿਹੜੀ ਆ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੂਗੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਦੇਖੋ, ਖਬਰ ਜਦੋਂ ਤੁਸੀਂ ਇਹ ਗੱਲ ਸਾਂਝੀ ਕਰ ਰਹੇ ਹੋ ਸਾਡੇ ਨਾਲ ਕਿ ਪਾਕਿਸਤਾਨ ਨੂੰ ਵੀ ਜਾ ਕੇ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਜਿਹੜੇ ਪੰਜਾਬ ਦੇ ਫੂਡ ਐਂਡ ਸਪਲਾਈ ਮੰਤਰੀ ਆ, ਸੈਂਟਰਲ ਮਿਨਿਸਟਰ ਨੂੰ ਮਿਲੇ ਨੇ, ਉਹਨਾਂ ਨੇ ਕੋਈ ਭਰੋਸਾ ਨਹੀਂ ਦਿੱਤਾ। ਉਲਟਾ ਇਹ ਕਹਿ ਦਿੱਤਾ ਕਿ ਜੋ ਮੋਦੀ ਸਾਹਿਬ ਕਰਨਗੇ ਉਹ ਕਰਾਂਗੇ। ਜਦੋਂ ਇਹ ਗੱਲਾਂ ਚੱਲ ਰਹੀਆਂ ਸੀ, ਇਹਦੇ ਵਿੱਚ ਵੀ ਬਰਨਾਲੇ ਨੇੜੇ ਇੱਕ ਕਿਸਾਨ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਉਹਦਾ ਇਹ ਕਹਿੰਦਾ ਹੈ ਕਿ ਮੀਂਹ ਜਿਹੜੇ ਪਏ ਬੇਮੌਸਮੇ, ਫਸਲ ਖਰਾਬ ਹੋ ਗਈ, ਗੜੇ ਵੀ ਪਏ। 58 ਸਾਲ ਦੀ ਉਮਰ ਸੀ, ਬਲਦੇਵ ਸਿੰਘ ਦਾ ਨਾਂ ਸੀ, ਵੀ ਬੜਾ ਦੁਖੀ ਸੀ ਮਾਨਸਿਕ ਤੌਰ ਦੇ ਉੱਤੇ, ਤੇ ਉਹਨੇ ਖੁਦਕੁਸ਼ੀ ਕਰ ਲਈ। ਇੱਕ ਖਬਰ ਨਹੀਂ ਹੈ, ਹਰਿਆਣੇ ਤੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ। ਪਰ ਵੱਡਾ ਮਸਲਾ ਇਹ ਹੈ ਵੀ ਤੁਸੀਂ ਟ੍ਰੀਟ ਕਿਸੇ ਨੂੰ ਕਿੱਦਾਂ ਕਰਦੇ ਹੋ? ਜਿਹੜੀ ਸਰਕਾਰ ਹੈ ਸਾਡੇ ਦੇਸ਼ ਦੀ, ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ, ਕੀ ਉਹ ਸਾਡੇ ਦੇਸ਼ ਦੀ ਸਰਕਾਰ ਹੈ? ਸਾਰੇ ਦੇਸ਼ ਦਾ ਜਿਹੜਾ ਸਵਾਰਬ ਸਾਡੀ ਜਨਤਾ ਉਹਨੂੰ ਰਿਪਰੈਜ਼ੈਂਟ ਕਰਦੀ ਹੈ, ਜਾਂ ਸਿਰਫ ਉਹ ਮੱਧ ਪ੍ਰਦੇਸ਼, ਰਾਜਸਥਾਨ ਜਾਂ ਹਰਿਆਣੇ ਨੂੰ ਰਿਪਰੈਜ਼ੈਂਟ ਕਰਦੀ ਹੈ? ਹਰਿਆਣਾ ਤੇ ਪੰਜਾਬ ਦੇਸ਼ ਦਾ 80% ਜਿਹੜਾ ਕੇਂਦਰੀ ਪੂਲ ਸਾਨੂੰ ਜਿਹਨੂੰ ਅਸੀਂ ਕਹਿੰਦੇ ਉਹ ਅੰਨ ਭੰਡਾਰ ਅਸੀਂ ਭਰਦੇ ਹਾਂ। ਅੱਛਾ, ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਦਾ ਕਿਸਾਨ ਜਿਹੜਾ ਉਹਨੂੰ ਤਾਂ ਮੀਂਹ ਨੇ ਪ੍ਰਭਾਵਿਤ ਕਰਤਾ ਜੀ, ਗੜਿਆਂ ਨੇ ਪ੍ਰਭਾਵਿਤ ਕਰਤਾ, ਉਹਨਾਂ ਦੀ ਫਸਲ ਖਰਾਬ ਹੋ ਗਈ, ਪੰਜਾਬ ਵਾਲਿਆਂ ਦੀ ਨਹੀਂ ਹੋਈ। ਇਹ ਕੀ ਗੱਲ ਬੜੀ ਅਜੀਬ ਸਥਿਤੀ ਹੈ। ਸਰਕਾਰ ਕਿਹਦੀ ਹੈ ਪੰਜਾਬ 'ਚ? ਸ਼੍ਰੋਮਣੀ ਅਕਾਲੀ ਦਲ ਦੀ। ਕਿਹਦੇ ਨਾਲ? ਭਾਰਤੀ ਜਨਤਾ ਪਾਰਟੀ ਨਾਲ। ਦਿੱਲੀ 'ਚ ਵੀ ਹਰਸਿਮਰਤ ਕੌਰ ਬਾਦਲ ਸਾਡੀ ਮੰਤਰੀ ਹੈ, ਯਾਨੀ ਦਿੱਲੀ 'ਚ ਵੀ ਬਾਦਲਾਂ ਦੀ ਸਰਕਾਰ ਹੈ, ਹਰਿਆਣੇ 'ਚ ਵੀ ਬੀਜੇਪੀ ਦੀ ਸਰਕਾਰ, ਰਾਜਸਥਾਨ 'ਚ ਵੀ ਬੀਜੇਪੀ ਦੀ ਸਰਕਾਰ ਹੈ। ਪੰਜਾਬ ਨਾਲ ਵਿਤਕਰਾ ਕਿਉਂ ਵੀ? ਉਹ ਮੁੱਖ ਮੰਤਰੀ ਬਾਦਲ ਸਾਹਿਬ ਜਿਹੜੇ ਇਹ ਕਹਿੰਦੇ ਨਹੀਂ ਸੀ ਥੱਕਦੇ, ਜਿਹੜਾ ਤੁਸੀਂ ਵੀ ਜ਼ਿਕਰ ਕੀਤਾ, ਇੱਕ ਵਾਰ ਬਣਾ ਦਿਓ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ, ਦੇਖੋ ਲਹਿਰਾਂ ਬਹਿਰਾਂ ਕਰਵਾ ਦਿਆਂਗੇ। ਸੁਖਬੀਰ ਬਾਦਲ ਨੇ ਤਾਂ ਹੋਰ, ਉਹ ਸੁਖਬੀਰ ਬਾਦਲ ਉਹਨਾਂ ਬਾਰੇ ਤਾਂ ਇਹ ਵੀ ਗੱਲ ਚੱਲਦੀ ਹੈ ਕਿ ਸ਼ਾਇਦ ਕੋਈ ਕਾਮੇਡੀਅਨ ਪੰਜਾਬ ਦਾ ਇੰਨਾ ਨਹੀਂ ਹਸਾਉਂਦਾ ਜਿੰਨਾ ਸੁਖਬੀਰ ਬਾਦਲ ਹੋਰੀ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਹਸਾਉਂਦੇ ਆ।
ਸੁਖਬੀਰ ਬਾਦਲ ਉਹਦੀ ਕਹਿ ਰਹੇ ਸੀ ਨੋਟਾਂ ਦੇ ਟਰੱਕ ਆਇਆ ਕਰਨਗੇ। ਦੱਸੋ ਕਿੰਨੀ ਇਲੌਜੀਕਲ ਗੱਲ ਹੈ। ਕੋਈ ਵੀ ਸਰਕਾਰ ਨੋਟਾਂ ਦੇ ਟਰੱਕ ਭੇਜਦੀ ਹੁੰਦੀ ਹੈ? ਨੋਟਾਂ ਦੇ ਟਰੱਕ ਦੀਆਂ ਗੱਲਾਂ ਕਰਨ ਵਾਲੇ ਸੁਖਬੀਰ ਬਾਦਲ ਹੁਣ ਦੱਸਣ ਨੂੰ ਤਿਆਰ ਨਹੀਂ ਵੀ ਪੰਜਾਬ ਦੇ ਕਿਸਾਨ ਨੂੰ ਵਿਰਵਾ ਕਿਉਂ ਰੱਖਿਆ ਗਿਆ, ਪੰਜਾਬ ਦੇ ਕਿਸਾਨ ਦੀ ਜਿਹੜੀ ਫਸਲ ਹੈ ਉਹਦੇ ਵਾਸਤੇ ਜਿਹੜੀ ਖਰੀਦ ਵਿੱਚ ਛੂਟ ਕਿਉਂ ਨਹੀਂ ਦਿੱਤੀ ਗਈ। ਐਡਾ ਵੱਡਾ ਵਿਤਕਰਾ। ਇਹ ਵਿਤਕਰਾ ਕੇਵਲ ਇਹਦੇ 'ਚ ਨਹੀਂ ਹੈ, ਇਹ ਵਿਤਕਰਾ ਸਾਡਾ ਹਰ ਖੇਤਰ ਸਾਡੇ ਨਾਲ ਹੋ ਰਿਹਾ, ਐਜੂਕੇਸ਼ਨ 'ਚ ਹੋ ਰਿਹਾ, ਹੈਲਥ 'ਚ ਹੋ ਰਿਹਾ, ਇੰਡਸਟਰੀ ਦੇ ਵਿੱਚ ਹੋ ਰਿਹਾ। ਤੇ ਸੁਖਬੀਰ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਇਹਦਾ ਕੋਈ ਜਵਾਬ ਨਹੀਂ। ਇੰਦਰਜੀਤ ਸਿੰਘ ਜ਼ੀਰਾ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੇ ਅੱਜ ਗੱਲ ਕਹੀ ਹੈ ਵੀ ਭਾਈ ਬਾਦਲ ਸਾਹਿਬ ਨੂੰ ਹੁਣ ਆਪਣਾ ਪਦਮ ਵਿਭੂਸ਼ਣ ਹੀ ਵਾਪਸ ਕਰ ਦੇਣਾ ਚਾਹੀਦਾ ਜੀ। 5ਵੀਂ ਵਾਰ ਪੰਜਾਬ ਦੇ ਉਹ ਮੁੱਖ ਮੰਤਰੀ ਆ, 6ਵੀਂ ਵਾਰ ਬਣਨ ਦੀ ਅੱਖਾਂ ਦੇ ਵਿੱਚ ਉਹਨਾਂ ਦੇ ਸੁਪਨੇ ਸੰਜੋਏ ਹੋਏ ਆ। ਤੇ ਉਹ ਬਾਦਲ ਸਾਹਿਬ ਜਿਹੜੇ ਸਭ ਤੋਂ ਜ਼ਿਆਦਾ ਉਮਰ ਦਰਾਜ਼ ਹੈ ਸਿਆਸਤ ਦੇ ਵਿੱਚ, ਤੇ ਉਹ ਬਾਦਲ ਸਾਹਿਬ ਜਿਨ੍ਹਾਂ ਬਾਰੇ ਖੁਦ ਨਰਿੰਦਰ ਮੋਦੀ ਨੇ ਆ ਕੇ ਹੁਸੈਨੀਵਾਲਾ 'ਚ ਕਿਹਾ ਸਟੇਜ ਤੋਂ ਵੀ ਮੈਂ ਤਾਂ ਬਾਦਲ ਸਾਹਿਬ ਦੀ ਉਂਗਲੀ ਫੜ ਕੇ ਪੋਲੀਟਿਕਸ ਸਿੱਖੀ ਹੈ। ਉਸ ਬਾਦਲ ਸਾਹਿਬ ਦੀ ਕੋਈ ਗੱਲ ਨਹੀਂ ਮੰਨਦੇ ਮੋਦੀ ਸਾਹਿਬ। ਖੁਦ ਬਾਦਲ ਸਾਹਿਬ ਕਈ ਵਾਰੀ ਕਹਿ ਹਟੇ ਆ ਵੀ ਇਹਨਾਂ ਤੋਂ ਚੰਗਾ ਡਾਕਟਰ ਮਨਮੋਹਨ ਸਿੰਘ ਸੀਗੇ, ਮੈਂ ਜਦੋਂ ਜਾਂਦਾ ਸੀ ਮਿਲਣ ਦਾ ਵਕਤ ਵੀ ਦਿੰਦੇ ਸੀ ਤੇ ਖਾਲੀ ਹੱਥ ਵੀ ਨਹੀਂ ਸੀ ਮੋੜਦੇ। ਫਿਰ ਕਿਹੜੀ ਮਜਬੂਰੀ ਹੈ ਕਿ ਇਹ ਸਰਕਾਰ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ? ਇਹਦਾ ਜਵਾਬ ਤਾਂ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਦੇ ਸਕਦੇ ਜੀ। ਜੀ ਤਾਂ ਮੇਰਾ ਅਗਲਾ ਜੀ ਤੇ ਲਾਸਟ ਕੁਐਸਚਨ ਹੋਊਗਾ ਮੋਦੀ ਬਾਰੇ। ਸੂਟਡ ਬੂਟਡ ਆਪਣਾ ਪ੍ਰਾਈਮ ਮਿਨਿਸਟਰ ਆ, ਇਸਨੇ ਕਾਫੀ ਦੌਰੇ ਕੀਤੇ ਸੀ ਜਦ ਤੋਂ ਬਣਿਆ ਆ, ਯੂਰਪ ਕੈਨੇਡਾ ਦੇ ਦੌਰੇ ਕੀਤੇ ਆ, ਤੇ ਪਰ ਇਹਨੂੰ ਆਪਣੇ ਭਾਰਤ ਨੂੰ ਮਿਲਿਆ ਕੀ ਇਹਨਾਂ ਦੌਰਿਆਂ ਦੇ ਵਿੱਚੋਂ? ਦੋ ਤਿੰਨ ਗੱਲਾਂ ਮੈਂ ਇਹਦੇ 'ਚ ਕਰਨੀਆਂ ਚਾਹੁੰਦਾ ਜੀ। ਨੰਬਰ ਇੱਕ ਤਾਂ ਪ੍ਰਧਾਨ ਮੰਤਰੀ ਕਿਸ ਮੁਲਕ ਦੇ ਹੈ, ਕਿ ਉਹ ਪ੍ਰਧਾਨ ਮੰਤਰੀ ਕਿਸੇ ਹੋਰ ਮੁਲਕ ਦੇ ਹੈ ਜਾਂ ਭਾਰਤ ਦੇ ਹੈ। ਭਾਰਤ ਦੀ ਆਵਾਮ ਨੂੰ ਲੱਗਣ ਹੀ ਲੱਗਦਾ 11 ਮਹੀਨਿਆਂ ਦੇ ਵਿੱਚ ਵੀ ਜਿੱਦਾਂ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਨਹੀਂ ਹੈ। ਇੱਕ ਲਤੀਫਾ ਚੱਲ ਰਿਹਾ ਸੀ, ਮੈਂ ਸਾਊਦੀ ਅਰਬ 'ਚ ਕਵੀ ਦਰਬਾਰ ਸੀ, ਉਹਦੇ 'ਚ ਇੱਕ ਕਵੀ ਹਾਸਵੀ ਅੰਗ ਦਾ, ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਕਹਿੰਦਾ ਜੀ ਸਾਡੇ ਪਹਿਲੇ ਪ੍ਰਧਾਨ ਮੰਤਰੀ 10 ਸਾਲ ਜਿਹੜੇ ਰਹੇ ਡਾਕਟਰ ਮਨਮੋਹਨ ਸਿੰਘ, ਉਹ ਬੋਲਦੇ ਹੀ ਨਹੀਂ ਸੀ, ਤੇ ਸਾਡੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ, ਉਹ ਕਿਸੇ ਦੀ ਸੁਣਦੇ ਹੀ ਨਹੀਂ। ਹੁਣ ਇਹ ਫਰਕ ਤੁਸੀਂ ਅੰਦਾਜ਼ਾ ਕਰ ਲਓ ਵੀ ਨਰਿੰਦਰ ਮੋਦੀ ਹੋਰੇ ਜਿਹੜੇ ਆ ਲਗਾਤਾਰ ਬੋਲਦੇ ਆ, ਸੁਣਦੇ ਨਹੀਂ। ਤੇ ਬੋਲਣ ਦਾ ਕੰਮ ਉਹਨਾਂ ਨੇ ਕੇਵਲ ਦੇਸ਼ 'ਚ ਨਹੀਂ ਕੀਤਾ, ਦੇਸ਼ 'ਚ ਬਹੁਤ ਘੱਟ ਕੀਤਾ। ਦੇਸ਼ 'ਚ ਬੋਲੇ ਆ ਚੋਣਾਂ ਤੋਂ ਪਹਿਲਾਂ, ਬਹੁਤ ਵਿਦੇਸ਼ਾਂ 'ਚ ਬੋਲੇ ਆ। 11 ਮਹੀਨੇ ਹੋ ਗਏ ਉਹਨਾਂ ਨੂੰ ਸਰਕਾਰ 'ਚ ਆਇਆ, 15 ਮੁਲਕ ਗਾਹ ਤੇ ਉਹਨਾਂ ਨੇ। ਜੇ ਕਿਤੇ ਨਹੀਂ ਗਏ ਤਾਂ ਉਹ ਭਾਰਤ ਹੈ। ਭਾਰਤ ਦੇ ਬਹੁਤ ਸਾਰੇ ਹਿੱਸੇ, ਖੁਦ ਗੁਜਰਾਤ ਤਰਸ ਰਿਹਾ ਕਿ ਕਦੋਂ ਨਰਿੰਦਰ ਮੋਦੀ ਆਉਣਗੇ। ਬਸ ਲਤੀਫੇਬਾਜ਼ੀ ਜਾਂ ਕਹਿ ਲਓ ਵੀ ਜੁਮਲੇਬਾਜ਼ੀ ਹੈ ਉਹਨਾਂ ਦੇ ਕੋਲ। ਜਿਹੜੀ ਹੁਣ ਯਾਤਰਾ ਕੀਤੀ ਉਹਨਾਂ ਨੇ, ਤਾਜ਼ੀ ਯਾਤਰਾ, ਇਹਦੀ ਦੋ ਤਿੰਨ ਗੱਲਾਂ ਉਹਨਾਂ ਨੇ ਜਾਂਦੇ ਕੈਨੇਡਾ 'ਚ ਇੱਕ ਗੱਲ ਜਿਹੜੀ ਕਹੀ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ, ਉਹ ਸਰਕਾਰਾਂ ਦਾ ਦੌਰ ਸੀਗਾ ਸਕੈਮ ਇੰਡੀਆ ਦਾ, ਘੁਟਾਲਿਆਂ ਦਾ ਭਾਰਤ, ਤੇ ਅਸੀਂ ਸਕਿੱਲ ਇੰਡੀਆ ਬਣਾ ਰਹੇ ਹਾਂ। ਨੰਬਰ ਇੱਕ, ਇਹ ਪ੍ਰੋਟੋਕਾਲ ਦੇ ਤਹਿਤ ਠੀਕ ਗੱਲ ਨਹੀਂ ਹੈ। ਕਿਸੇ ਵੀ ਪ੍ਰਧਾਨ ਮੰਤਰੀ ਨੇ ਅੱਜ ਤੱਕ ਕਦੇ ਵੀ ਕਿਸੇ ਬਗਾਨੇ ਮੁਲਕ 'ਚ ਜਾ ਕੇ ਆਪਣੇ ਤੋਂ ਪਿਛਲੇ ਜਿਹੜੇ ਪ੍ਰਧਾਨ ਮੰਤਰੀ ਚਾਹੇ ਕਿਸੇ ਵੀ ਸਰਕਾਰ ਦੇ ਰਹੇ ਹੋਣ, ਉਹਨਾਂ ਦੀ ਏਦਾਂ ਨੁਕਤਾਚੀਨੀ ਨਹੀਂ ਕੀਤੀ ਜਾਂ ਸਰਕਾਰਾਂ ਨੇ ਨੁਕਤਾਚੀਨੀ ਨਹੀਂ ਕੀਤੀ ਜੀ। ਉਹ ਹੁਣ ਪ੍ਰਧਾਨ ਮੰਤਰੀ ਉਹਦਾ ਉਸ ਬੀਜੇਪੀ ਦੇ ਲੀਡਰ ਨਹੀਂ ਹੈ ਇਸ ਲਈ ਨਰਿੰਦਰ ਮੋਦੀ, ਉਹ ਪ੍ਰਧਾਨ ਮੰਤਰੀ ਹੈ, ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ। ਜਦੋਂ ਕਹਿੰਦੇ ਵੀ ਪਿਛਲੀਆਂ ਸਰਕਾਰਾਂ, ਤੇ ਪਿਛਲੀਆਂ ਸਰਕਾਰਾਂ ਤਾਂ ਅਟਲ ਬਿਹਾਰੀ ਵਾਜਪੇਈ ਦੀ ਵੀ ਸਰਕਾਰ ਰਹੀ ਹੈ ਭਾਰਤ ਵਿੱਚ, ਵੀ ਸਕੈਮ ਇੰਡੀਆ ਦੇ ਵਿੱਚ ਸ਼ਾਮਲ ਹੈ। ਇਹਦਾ ਜਵਾਬ ਉਹਨਾਂ ਕੋਲ ਨਹੀਂ ਹੈ। ਦੂਜੀ ਗੱਲ ਉਹਨਾਂ ਨੇ ਜਿਹੜੀ ਮਹੱਤਵਪੂਰਨ ਰਹੀ ਹੈ, ਉਹਦੇ 'ਚ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਕਿ ਜਿਹੜਾ ਕੰਮ ਪਿਛਲੀਆਂ ਸਰਕਾਰਾਂ ਨੇ ਦਹਾਕਿਆਂ 'ਚ ਨਹੀਂ ਕੀਤਾ, ਅਸੀਂ 11 ਮਹੀਨੇ 'ਚ ਕਰਤਾ। ਹੁਣ 11 ਮਹੀਨੇ 'ਚ ਕੀ ਕੀਤਾ, ਉਹ ਕਹਿਣ ਨਾਲ ਥੋੜ੍ਹਾ ਗੱਲ ਬਣਦੀ ਹੈ। 11 ਮਹੀਨਿਆਂ ਦੇ ਵਿੱਚ ਜਿਹੜਾ ਸਧਾਰਨ ਬੰਦਾ ਹੈ ਭਾਰਤ ਦਾ, ਉਹਦਾ ਕਾਫੀਆ ਤਾਂ ਹੋਰ ਤੰਗ ਹੋ ਗਿਆ। ਹੁਣ ਜਿਹੜੀ ਉਹ ਕਹਿੰਦੇ ਸੀ ਮੇਕ ਇਨ ਇੰਡੀਆ ਦਾ ਚਰਚਾ ਉਹ ਕਰਦੇ ਰਹੇ, ਮੇਕ ਇਨ ਇੰਡੀਆ। ਉੱਥੇ ਕਿ ਉਹਨਾਂ ਨੇ ਫਰਾਂਸ ਦੇ ਵਿੱਚ ਜਿਹੜਾ 36 ਰਾਫੇਲ 에ਅਰਕ੍ਰਾਫਟ ਦਾ ਸੌਦਾ ਕੀਤਾ। ਹੁਣ ਕਿਸੇ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿ 126 ਰਾਫੇਲ ਜਹਾਜ਼ਾਂ ਦਾ ਕਰਾਰ ਤਾਂ ਪਹਿਲੇ ਹੋ ਚੁੱਕਾ ਸੀ, ਜਿਹਦੇ ਵਿੱਚੋਂ 18 ਜਹਾਜ਼ਾਂ ਦੀ ਖਰੀਦ ਦਾ ਜਿਹੜਾ ਅਮਲ ਚੱਲ ਰਿਹਾ ਜੀ। ਬਾਕੀ ਜਿਹੜੇ 108 ਜਹਾਜ਼ ਜਿਹੜੇ ਬਣਾਉਣੇ ਸੀ, ਉਹ ਮੇਕ ਇਨ ਇੰਡੀਆ ਦੇ ਤਹਿਤ ਬਣਨੇ ਸੀ, ਹਿੰਦੁਸਤਾਨ ਐਰੋਨੌਟਿਕਸ ਲਿਮਿਟਡ 'ਚ ਬਣਨੇ ਸੀ। ਹੁਣ ਉਹ ਕਹਿੰਦੇ ਵੀ ਉੱਥੋਂ 26 ਰਾਫੇਲ ਜਹਾਜ਼ ਉੱਥੋਂ ਸਿੱਧੇ ਹੋਣ, ਉਹ ਮੇਕ ਇਨ ਇੰਡੀਆ ਤਾਂ ਹੋਇਆ ਨਹੀਂ। ਸਾਡਾ ਸਾਰਾ ਕੁਝ ਉੱਥੋਂ ਬਣ ਕੇ ਆਏਗਾ। ਇਹਦਾ ਮਤਲਬ ਅਸੀਂ ਜਿਹੜਾ ਦੇਸ਼ ਬਣਾਉਣ ਦੀ ਗੱਲ ਕੀਤੀ ਸੀ, ਉਹ ਸਾਰੀ ਗੱਲ। ਇਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ। ਮੇਕ ਇਨ ਇੰਡੀਆ ਅਸਲ ਦੇ ਵਿੱਚ ਫੇਕ ਇਨ ਇੰਡੀਆ ਦੇ ਰੂਪ ਦੇ ਸਾਡੇ ਸਾਹਮਣੇ ਆਇਆ। ਫਿਰ ਉਹ ਜਨਧਨ ਯੋਜਨਾ ਦੀ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਉਹਨਾਂ ਨੇ ਵਿਦੇਸ਼ਾਂ 'ਚ ਜਾ ਕੇ, ਜਿਹਦੇ 'ਚ ਕਿਹਾ ਕਿ ਬਹੁਤ ਸਾਰੇ ਬੈਂਕ ਅਕਾਊਂਟ ਅਸੀਂ ਲੋਕਾਂ ਦੇ ਖੋਲ੍ਹਤੇ ਆ ਜੀ। ਹੁਣ ਜਿਹੜੀ ਸਾਡੇ ਕੋਲ ਜਾਣਕਾਰੀ ਹੈ, ਸਾਡੇ ਕੋਲ ਜਾਣਕਾਰੀ ਇਹ ਨਹੀਂ ਕਿ ਅਸੀਂ ਆਪਣੇ ਕੋਲੋਂ ਕਹਿ ਰਹੇ ਹਾਂ, ਵਰਲਡ ਬੈਂਕ ਨੇ ਜਾਣਕਾਰੀ ਦਿੱਤੀ ਹੈ। ਤੱਥ ਇਹ ਹੈ ਸਾਡੀ ਸਰਕਾਰ ਦੇ ਬੈਂਕਾਂ 31 ਮਾਰਚ 2015 ਤੱਕ ਕੋਈ 14 ਕਰੋੜ 7 ਲੱਖ ਨਵੇਂ ਖਾਤੇ ਖੋਲ੍ਹਣ ਦਾ ਦਬਾਅ ਬਣਾਇਆ ਹੋਇਆ ਸੀ। ਇਹਦੇ ਵਿੱਚੋਂ 8.5 ਕਰੋੜ ਅਕਾਊਂਟ ਏਦਾਂ ਦੇ ਹਿੰਦੁਸਤਾਨ ਦੇ ਵਿੱਚ, 8.5 ਕਰੋੜ
ਇਦਾਂ ਦੇ ਅਕਾਊਂਟ ਹੈ ਜਿਹਦੇ 'ਚ ਜ਼ੀਰੋ ਬੈਲੈਂਸ ਹੈ। ਹੁਣ ਜਿਹੜੇ ਜ਼ੀਰੋ ਬੈਲੈਂਸ ਹੈ 8.5 ਕਰੋੜ ਅਕਾਊਂਟ ਹੈਗੇ ਜੀ, ਇੰਨੇ ਕਰੋੜ ਖੋਲ੍ਹਤੇ ਜੀ, 15 ਕਰੋੜ ਜੀ ਨਵੇਂ ਖਾਤੇ ਖੋਲ੍ਹਤੇ, 8.5 ਕਰੋੜ 'ਚ ਜ਼ੀਰੋ ਬੈਲੈਂਸ ਵਾਲੇ ਆ। ਇੱਕ ਬੈਂਕ ਅਕਾਊਂਟ ਨੂੰ ਚਲਾਉਣ ਵਾਸਤੇ 125 ਰੁਪਏ ਦੀ ਲਾਗਤ ਆਉਂਦੀ ਹੈ। ਇਹ ਤਾਂ ਸਰਕਾਰ ਦੇ ਪੈਸੇ ਯਾਨੀ ਸਾਡੇ ਪੈਸੇ ਹੋਰ ਲੱਗ ਰਹੇ ਆ, ਲੋਕਾਂ ਨੂੰ ਧੋਖੇ 'ਚ ਰੱਖਿਆ ਜਾ ਰਿਹਾ। 24 ਕਰੋੜ ਬੈਂਕ ਖਾਤੇ ਤਾਂ ਪਹਿਲੇ ਖੁੱਲ ਚੁੱਕੇ ਸੀ। ਸਾਬਕਾ ਜਿਹੜੇ ਫਾਈਨਾਂਸ ਮਿਨਿਸਟਰ ਪੀ ਚਿਦੰਬਰਮ ਉਹਨਾਂ ਨੇ ਆਪਣੇ ਲੇਖ 'ਚ ਗੱਲ ਦੱਸੀ ਕਿ 24 ਕਰੋੜ ਖਾਤੇ ਤਾਂ ਅਸੀਂ ਪਹਿਲੇ ਖੋਲ ਚੁੱਕੇ ਹਾਂ। ਹੁਣ ਜਿਹੜੇ ਇਹ ਖਾਤੇ ਖੋਲ ਰਹੇ ਹੈ ਜਨ ਧਨ ਯੋਜਨਾ ਦੇ ਵਿੱਚ, ਉਹਦੇ 'ਚੋਂ 8.5 ਕਰੋੜ ਖਾਤੇ ਜ਼ੀਰੋ ਬੈਲੈਂਸ ਵਾਲੇ ਹੈ। ਸੋ ਜਿਹੜੀ ਜ਼ਮੀਨੀ ਹਕੀਕਤ ਹੈ ਦਾਅਵਿਆਂ ਤੋਂ ਦੂਰ ਹੈ। ਵੱਡੇ ਵੱਡੇ ਦਾਅਵੇ ਉਹ ਕਰਦੇ ਹੈ, ਜ਼ਮੀਨੀ ਹਕੀਕਤ ਇਹ ਹੈ ਕਿ ਉਹਨਾਂ ਦੀ ਨੌਕਰਸ਼ਾਹੀ ਜਿਹੜੀ ਹੈ, ਹਿੰਦੁਸਤਾਨ ਦੀ ਜਿਹੜੀ ਅਫਸਰਸ਼ਾਹੀ ਹੈ, ਉਹ ਵੀ ਇਸ ਵੇਲੇ ਇਸ ਸਰਕਾਰ ਨਾਲ ਹਾਲੇ ਤੱਕ ਤਾਲਮੇਲ ਜਿਹੜੀ ਹੈ ਉਹ ਨਹੀਂ ਬਿਠਾ ਸਕੀ। ਮੇਕ ਇਨ ਇੰਡੀਆ ਅਸਲ ਦੇ ਵਿੱਚ ਫੇਕ ਇਨ ਇੰਡੀਆ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਆਉਣ ਵਾਲੇ ਦਿਨਾਂ 'ਚ ਇਹਦੀਆਂ ਪਰਤਾਂ ਹੋਰ ਅਸੀਂ ਖੋਲਾਂਗੇ ਆਪਣੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਆਏ ਤੇ ਸਾਡੇ ਨਾਲ ਜਿਹੜੀਆਂ ਖਬਰਾਂ ਆ ਉੱਥੇ ਦੀਆਂ ਇਹ ਸ਼ੇਅਰ ਕੀਤੀਆਂ। ਬਹੁਤ ਬਹੁਤ ਧੰਨਵਾਦੀਆਂ ਜੀ, ਸ਼ੁਕਰੀਆ ਜੀ, ਮਿਹਰਬਾਨੀ। ਅਜੀ ਸਰੋਤੇ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਉੱਥੇ ਕੀ ਕੁਝ ਵਾਪਰਿਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।